ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਜਿੱਥੇ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਸਾਡੇ ਨਾਲ ਹੁੰਦਾ ਹੈ, ਉੱਥੇ ਹੀ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਕਰਦੇ ਹਾਂ ਪ੍ਰੋਗਰਾਮ 'ਚ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਖਬਰ ਮੁੰਬਈ ਤੋਂ ਹੈ। ਮਾਇਆ ਨਗਰੀ ਮੁੰਬਈ ਦੇ ਵਿੱਚ 17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਦਾ ਇਨਕਾਊਂਟਰ ਹੋਇਆ ਹੈ ਜੀ। ਇਨਕਾਊਂਟਰ ਤਾਂ ਹੋਇਆ, ਉਸ ਤੋਂ ਬਾਅਦ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੇ ਦੌਰਾਨ ਕਹਿੰਦੇ ਮੌਤ ਹੋ ਗਈ ਹੈ। ਹਾਂਜੀ, ਇਹ ਬੜਾ ਅਜੀਬ ਕਿਸਮ ਦਾ ਕੇਸ ਹੈ। ਰੋਹਿਤ ਆਰੀਆ ਜੀ ਨਾਂ ਦਾ ਇੱਕ ਬੰਦਾ ਹੈਗਾ, ਉਸਨੇ ਆਡੀਸ਼ਨ ਵਾਸਤੇ ਬੱਚਿਆਂ ਨੂੰ ਸੱਦਿਆ ਤੇ 100 ਤੋਂ ਵੱਧ ਜਿਹੜੇ ਬੱਚੇ ਸੀਗੇ ਆਡੀਸ਼ਨ ਦੇਣ ਵਾਸਤੇ ਆਏ ਸੀਗੇ ਤੇ ਇਸ ਬਿਲਡਿੰਗ ਦੇ ਵਿੱਚ ਉਹਨੇ ਤਕਰੀਬਨ 19 ਬੰਦਿਆਂ ਨੂੰ ਕੈਦ ਕਰਿਆ, ਜਿਨ੍ਹਾਂ 'ਚ 17 ਬੱਚੇ ਸੀਗੇ, ਇੱਕ ਸੀਨੀਅਰ ਸਿਟੀਜ਼ਨ ਸੀਗੇ, ਇੱਕ ਹੋਰ ਯੁਵਕ ਸੀਗੇ। ਉਸ ਤੋਂ ਬਾਅਦ ਉਸਨੇ ਉਸ ਯੁਵਕ ਨੇ ਇੱਕ ਵੀਡੀਓ ਬਣਾਈ। ਵੀਡੀਓ 'ਚ ਉਹਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਸਕੀਮ ਬਣਾਈ ਸੀ, ਉਹਦੇ 'ਚ ਇੱਕ ਵੀਡੀਓ ਬਣਾਇਆ, ਇੱਕ ਐਡਵਰਟਾਈਜ਼ਮੈਂਟ ਬਣਾਇਆ ਗਿਆ ਸੀ, ਡਾਕੂਮੈਂਟਰੀ ਪੂਰੀ। ਉਹਦੇ 'ਚ ਉਹਨੇ ਕੰਮ ਕੀਤਾ ਸੀਗਾ, ਉਹਦੀ ਸਕ੍ਰਿਪਟ ਉਹਨੇ ਲਿਖੀ ਸੀਗੀ, ਉਹਦੇ ਬਣਾਉਣ 'ਚ ਮਦਦ ਕੀਤੀ ਸੀਗੀ, ਪਰ ਉਹਨੂੰ ਪੈਸੇ ਨਹੀਂ ਦਿੱਤੇ ਗਏ। ਉਹਨੇ ਵੀਡੀਓ ਬਣਾ ਕੇ ਉਹ ਵੀਡੀਓ ਦੇ ਤੌਰ ਤੇ ਸਾਹਮਣੇ ਆਇਆ। ਉਹਨੇ ਕਿਹਾ ਕਿ ਮੈਂ रोहित आर्या हूँ, मैं कोई आतंकवादी नहीं हूँ, मैं ਜੇ ਮੈਨੂੰ ਪਰੇਸ਼ਾਨ ਕਰੋਗੇ ਤਾਂ ਮੈਂ ਇਸ ਨੂੰ ਸਟੂਡੀਓ ਨੂੰ ਅੱਗ ਲਾ ਦਾਂਗਾ। 17 ਬੱਚੇ ਦੇ ਵਿੱਚ ਹੈ। ਮੇਰੀ ਇੱਕੋ ਡਿਮਾਂਡ ਹੈ, ਸਰਕਾਰ ਨੇ ਮੇਰਾ ਇੰਨਾ ਯੂਜ਼ ਕੀਤਾ, ਨਾ ਮੈਨੂੰ ਕ੍ਰੈਡਿਟ ਦਿੱਤਾ, ਨਾ ਮੈਨੂੰ ਪੈਸੇ ਦਿੱਤੇ ਤੇ ਮੇਰੀ ਉਮੀਦ, ਮੈਨੂੰ ਆਸ ਹੈ ਕਿ ਮੇਰਾ ਹੱਲ ਕੀਤਾ ਜਾਵੇ। ਤੇ ਉਸ ਤੋਂ ਬਾਅਦ ਫਿਰ ਉੱਥੇ ਸਿਕਿਉਰਿਟੀ ਫੋਰਸਿਸ ਪਹੁੰਚ ਗਈਆਂ ਸੀ, ਕਮਾਂਡੋਜ਼, ਪੁਲਿਸ, ਤੇ ਕਮਾਂਡੋਜ਼ ਨੇ ਫਿਰ ਉਹਦਾ ਐਨਕਾਊਂਟਰ ਕਰਤਾ। ਉਹਦੇ ਗੋਲੀ ਲੱਗੀ। ਗੋਲੀ ਲੱਗਣ ਤੋਂ ਬਾਅਦ ਉਹਨੂੰ ਇਲਾਜ ਵਾਸਤੇ ਲੈ ਕੇ ਜਾਇਆ ਗਿਆ, ਪਰ ਉਹ ਰਾਹ 'ਚ ਹੀ ਮਰ ਗਿਆ। ਇਹਦੇ 'ਚ ਸਾਬਕਾ ਮੰਤਰੀ, ਉੱਥੋਂ ਦੇ ਸਿੱਖਿਆ ਮੰਤਰੀ ਸਾਬਕਾ, ਉਹ ਸਾਹਮਣੇ ਆਏ ਨੇ। ਉਹਨਾਂ ਨੇ ਕਿਹਾ ਕਿ ਉਸਦੀ ਸਾਰੀ ਪੇਮੈਂਟ ਹੋ ਚੁੱਕੀ ਸੀ। ਹੁਣ ਗੇਮ ਕੀ ਹੈ, ਇਹ ਕੁਝ ਸਮਝ ਨਹੀਂ ਆਇਆ। ਬੰਦੇ ਨੇ ਜੀ ਇੰਨਾ ਵੱਡਾ ਕਦਮ ਚੁੱਕਿਆ ਹੈਗਾ ਕਿ ਉਹਨੇ ਬੱਚਿਆਂ ਨੂੰ ਜਿਹੜੇ ਆਡੀਸ਼ਨ ਦੇਣ ਵਾਸਤੇ ਆਏ ਸੀਗੇ, ਉਹਨਾਂ ਨੂੰ ਜੀ ਕਿਡਨੈਪ ਕਰਨ ਦੀ ਸਾਜ਼ਿਸ਼ ਰਚੀ ਹੈ। ਉਸ ਤੇ ਵੀਡੀਓ ਦੇ ਵਿੱਚ ਉਹਨੇ ਮਹਾਰਾਸ਼ਟਰ ਗਵਰਨਮੈਂਟ ਤੇ ਸੀਰੀਅਸ ਐਲੀਗੇਸ਼ਨ ਲਗਾਏ। ਉਹਨੇ ਕਿਹਾ ਕਿ ਮੈਂ ਇਹ ਜਿਹੜਾ ਕੰਮ ਆ, ਜਿਹੜੇ ਬੱਚਿਆਂ ਨੂੰ ਮੈਂ ਕਿਡਨੈਪ ਕੀਤਾ ਹੈਗਾ, ਇਹ ਮੈਂ ਕੋਈ ਆਤੰਕਵਾਦੀ ਨਹੀਂ ਆ, ਮੈਂ ਇਸ ਕਰਕੇ ਕਰ ਰਿਹਾ ਤਾਂ ਕਿ ਮੇਰੀ ਆਵਾਜ਼ ਸੁਣੀ ਜਾਵੇ। ਮਹਾਰਾਸ਼ਟਰ ਜੀ ਸਰਕਾਰ ਨੇ ਮੇਰੇ ਤੋਂ ਕੰਮ ਕਰਾਇਆ ਤੇ ਮੇਰੇ ਪੈਸੇ ਨਹੀਂ ਦਿੱਤੇ, ਨਾ ਮੈਨੂੰ ਕ੍ਰੈਡਿਟ ਦਿੱਤਾ, ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ। ਇਹ ਇਸ ਕਿਸਮ ਦੀ ਸਟੇਟਮੈਂਟਾਂ ਉਹਦੀਆਂ ਸੀਗੀਆਂ। ਹੁਣ ਇਸ ਪੂਰੇ ਮਾਮਲੇ ਦੀ ਸੱਚਾਈ ਕੀ ਹੈ? ਸਰਕਾਰ ਤਾਂ ਦੇਖੋ, ਇਹਦੇ 'ਚ ਉਹ ਬੰਦਾ ਮੈਂਟਲੀ ਲਿਆ ਹੋਇਆ ਸੀ, ਉਹ ਤਾਂ ਸਮਝਾ ਰਿਹਾ। ਉਹਨੇ ਬੱਚਿਆਂ ਦਾ, ਮਾਈਨਰਸ ਦਾ ਸਹਾਰਾ ਲਿਆ ਆਪਣੀ ਗੱਲ ਕਹਿਣ ਦੇ ਹੋਰ ਵੀ ਬਥੇਰੇ ਤਰੀਕੇ ਹੁੰਦੇ ਨੇ। ਪਰ ਦੂਜਾ, ਜੀ ਮਹਾਰਾਸ਼ਟਰ ਗਵਰਨਮੈਂਟ ਵੀ ਐਕਸਪੋਜ਼ ਹੋ ਰਹੀ ਹੈ। ਉਹ ਮੈਂਟਲੀ ਕਿਉਂ ਹਿੱਲਿਆ, ਇਹਦਾ ਕਾਰਨ ਜੇ ਲੱਭਣ ਜਾਓਗੇ ਤਾਂ ਫਿਰ ਉਹਦਾ ਉਹ ਜਿਹੜਾ ਵੀਡੀਓ 'ਚ ਸਟੇਟਮੈਂਟ ਦੇ ਰਿਹਾ ਹੈਗਾ ਕਿ ਉਹ ਸਾਫ਼ ਝਲਕ ਰਿਹਾ ਹੈਗਾ, ਯਾਨੀ ਕਿ ਚੀਜ਼ਾਂ ਹੈਗੀਆਂ ਤੇ ਇਹਦੇ 'ਚ ਇਹ ਸਾਫ਼ ਦਿਖ ਰਿਹਾ ਹੈਗਾ ਕਿ ਉਸ ਬੰਦਾ ਮੈਂਟਲੀ ਲਿਆ ਸੀ। ਉਹਦੇ ਮੈਂਟਲ ਟੌਰਚਰ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ, ਪਰ ਸਰਕਾਰ ਨੇ ਉਹਦੀ ਕੀ ਗੱਲਾਂ ਸੀਗੀ, ਕੀ ਕਿਆ ਅੱਗੇ ਨਿਕਲਣਾ ਸੀਗਾ, ਉਹ ਪਹਿਲਾਂ ਹੀ ਉਹਦਾ ਐਨਕਾਊਂਟਰ ਕਰ ਦਿੱਤਾ ਤੇ ਹੁਣ ਉਹ ਮਰ ਵੀ ਗਿਆ ਹੈ। ਤਾਂ ਮਤਲਬ ਹੁਣ ਤਾਂ ਉਹਦੇ ਨਾਲ ਹੀ ਰਾਹ ਚਲੇ ਗਏ। ਕਿਹੜੇ ਕੰਮ ਕਰਾਏ ਸੀਗੇ, ਕਿਹੜੇ ਪੈਸੇ ਸੀਗੇ, ਕਿੰਨੇ ਪੈਸੇ ਸੀ, ਕਿਹਨੇ ਮਾਰੇ ਸੀਗੇ, ਉਹ ਤਾਂ ਕੁਝ ਨਿਕਲੂਗਾ ਹੀ ਨਹੀਂ। ਜੀ ਜੀ ਹੋ ਸਕਦਾ ਕੋਈ ਹੋਰ ਵੀ ਰਾਜ ਹੋਵੇ ਕਿ ਆਉਣ ਵਾਲੇ ਸਮੇਂ 'ਚ ਕੋਈ ਇੱਦਾਂ ਦੀ ਵੀ ਕੁੰਡੀ ਖੁੱਲ ਸਕਦੀ ਹੈ ਕਿ ਇਨਕਾਊਂਟਰ ਹੋ ਜਾਣਾ, ਕੁਝ ਵੀ ਜੱਗ ਜ਼ਾਹਰ ਨਾ ਹੋਣਾ। ਹਾਂ, ਮਤਲਬ ਦੇਖੋ, ਉਸ ਬੰਦੇ ਨੇ ਜਿਹੜਾ ਕੰਮ ਕੀਤਾ ਉਹ ਤਾਂ ਐਨਕਾਊਂਟਰ ਵਾਲਾ ਹੀ ਸੀਗਾ। ਜੀ 17 ਬੱਚਿਆਂ ਨੂੰ ਕਿਡਨੈਪ ਕੀਤਾ, ਉਹ ਤਾਂ ਇੱਕ ਸਮਝ ਆ ਰਿਹਾ ਹੈਗਾ। ਪਰ ਉਹ ਜਿਹੜੀ ਗੱਲ ਕਰ ਰਿਹਾ ਨਾਲ ਦੀ ਨਾਲ ਵੀਡੀਓ ਦੇ ਵਿੱਚ, ਉਹ ਥੋੜੀ ਸਨਸਨੀਖੇਜ ਹੈ। ਤੇ ਮਤਲਬ ਕੀ ਉਹਦੇ ਕੋਲ ਕਿਸ ਕਿਸਮ ਦੇ ਰਾਜ ਸੀਗੇ, ਕਿ ਉੱਥੋਂ ਦੇ ਜਿਹੜੇ ਕੈਬਨਿਟ ਮਿਨਿਸਟਰ ਵਗੈਰਾ ਰਹੇ ਹੈਗੇ ਆ, ਫਿਰ ਮਹਾਰਾਸ਼ਟਰ ਦੇ ਜਿਹੜੇ ਪੋਲੀਟੀਸ਼ੀਅਨ ਸੀ, ਉਹਨਾਂ ਦੇ ਕੋਈ ਗਹਿਰੇ ਰਾਜ ਸੀਗੇ? ਇਹ ਵੀ ਇੱਕ ਸਵਾਲ ਤਾਂ ਹੈ ਕਿ ਬਈ ਪੁਲਿਸ ਨੂੰ ਜਾਂ ਕਮਾਂਡੋਜ਼ ਨੂੰ, ਕਿਉਂਕਿ ਫੋਰਸ ਉਹਨੇ ਉੱਥੇ ਇੰਨੀ ਜ਼ਿਆਦਾ ਸੀਗੀ ਕਿ ਉਸ ਬੰਦੇ ਨੂੰ ਮਤਲਬ ਜਿੰਦਾ ਵੀ ਫੜਿਆ ਜਾ ਸਕਦਾ ਸੀਗਾ, ਪਰ ਉਹ ਜਿੰਦਾ ਫੜਿਆ ਨਹੀਂ ਗਿਆ। ਤਾਂ ਸਵਾਲ ਤਾਂ ਦੂਜਾ ਵੀ ਹੈ ਕਿ ਕੀ ਐਨਕਾਊਂਟਰ ਕਰਕੇ ਉਹਦੇ ਨਾਲ ਹੀ ਜਿਹੜੇ ਰਾਜ ਸੀਗੇ ਉਹ ਨਾਲ ਹੀ ਉਹਦੇ ਵਿਦਾ ਕਰ ਦਿੱਤੇ। ਜੀ ਅਗਲੀ ਗੱਲ ਕਰਦੇ ਹਾਂ ਉਧਰ ਬਿਹਾਰ ਦਾ ਚੁਣਾਵ। ਬਿਹਾਰ ਦੀਆਂ ਚੋਣਾਂ 2025 ਆਪਣਾ ਰੰਗ ਦਿਖਾ ਰਹੀਆਂ ਨੇ। ਹਰ ਪਾਰਟੀ, ਹਰ ਵਿਅਕਤੀ ਆਪਣੇ ਪੱਧਰ ਤੇ ਜ਼ੋਰ ਲਾ ਰਿਹਾ ਹੈ।
ਬਲ ਦਾ ਪ੍ਰਯੋਗ ਹੋ ਰਿਹਾ ਹੈ। ਬਾਹੂਬਲੀ ਸ਼ਬਦ ਉੱਥੇ ਬਹੁਤ ਵਰਤਿਆ ਜਾਂਦਾ ਹੈ। ਬਾਹੂਬਲੀ ਆਪਣਾ ਜ਼ੋਰ ਦਿਖਾ ਰਹੇ ਨੇ। ਇਹ ਸਭ ਦੇ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸਵਰਾਜ ਦੇ ਸਮਰਥਕ ਦੀ ਹੱਤਿਆ ਹੋ ਗਈ ਹੈ। ਪਹਿਲਾਂ ਇਸ ਤੇ ਚਾਨਣਾ ਪਾਇਓ ਤੇ ਫਿਰ ਭਾਜਪਾ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਕੀ ਕੁਝ ਉੱਥੇ ਵਾਪਰ ਰਿਹਾ ਹੈ, ਸਾਰਾ ਪਾਇਓ ਚਾਨਣਾ। ਹਾਂਜੀ, ਜਨ ਸੁਰਾਜ ਦੇ ਕੈਂਡੀਡੇਟ ਹੈਗੇ ਪੀਯੂਸ਼ ਪ੍ਰਿਯਦਰਸ਼ੀ, ਉਹਨਾਂ ਦੇ ਕਾਫਲੇ ਤੇ ਹਮਲਾ ਹੋਇਆ। ਉਹਦੇ 'ਚ ਉਹਨਾਂ ਦੇ ਜਿਹੜੇ ਚਾਚਾ ਸੀ ਦਲਾਰ ਚੰਦ ਯਾਦਵ, ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਹੈ। ਤੇ ਜਿਹੜਾ ਆਰੋਪ ਲੱਗਿਆ ਗਾ ਉਹ ਬਾਹੂਬਲੀ ਵਿਧਾਇਕ ਅਨੰਤ ਸਿੰਘ ਤੇ ਲੱਗਿਆ ਗਾ। ਅਨੰਤ ਸਿੰਘ ਖਾਸੇ ਵਾਇਰਲ ਰਹਿੰਦੇ ਨੇ, ਖਾਸੇ ਚਰਚਾ ਦੇ ਵਿਸ਼ੇ 'ਚ ਰਹਿੰਦੇ ਨੇ। ਉਹਨਾਂ ਤੇ ਬਹੁਤ ਸਾਰੇ ਤਕਰੀਬਨ 57-58 ਕੇਸ ਸੀਗੇ, ਮਰਡਰ ਵਗੈਰਾ, ਫਰੋਤੀ, ਅਪਹਰਣ, ਇਸ ਕਿਸਮ ਦੇ। ਤੇ ਉਹਨੂੰ ਮੁਕਾਮਾਂ ਤੋਂ ਪਿਛਲੇ ਲਗਾਤਾਰ ਆਪਾਂ ਕਹਿ ਲਈਏ ਕਿ 20-25 ਸਾਲ ਤੋਂ ਹੀ ਲਗਾਤਾਰ 1991 ਤੋਂ ਬਾਅਦ ਹੀ ਲਗਾਤਾਰ ਉਹ ਉੱਥੇ ਵਿਧਾਇਕ ਬਣ ਰਿਹਾ ਹੈਗਾ ਤੇ ਨਿਤੀਸ਼ ਕੁਮਾਰ ਦੀ ਪਾਰਟੀ 'ਚ ਹੈਗਾ। ਤੇ ਦੇਖੋ ਇਹਦੇ 'ਚ ਕੀ ਅੱਗੇ ਹੁੰਦਾਗਾ। ਪੁਲਿਸ ਕੇਸ ਤਾਂ ਦਰਜ ਕਰਾ ਦਿੱਤਾ ਗਿਆ ਹੈਗਾ। ਚੋਣ ਆਯੋਗ ਤੱਕ ਵੀ ਇਹ ਗੱਲ ਗਈ ਹੈ, ਚੋਣ ਆਯੋਗ ਕੀ ਫੈਸਲਾ ਲੈਂਦਾ ਹੈਗਾ ਉਹ ਤਾਂ ਦੇਖਦੇ ਆ। ਮਤਲਬ ਹਾਂ, ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਇਹ ਬਿਹਾਰ ਦੇ ਵਿੱਚ ਬਾਹੂਬਲੀ ਸ਼ਬਦ ਦਾ ਬਹੁਤ ਇਸਤੇਮਾਲ ਹੋ ਰਿਹਾ ਹੈਗਾ, ਜੰਗਲ ਰਾਜ ਦਾ ਇਸਤੇਮਾਲ ਹੋ ਰਿਹਾ ਹੈਗਾ। ਜ਼ਿਆਦਾਤਰ ਉੱਥੇ ਜਿਹੜੇ ਬਾਹੂਬਲੀ ਹੈਗੇ ਆ ਉਹ ਪ੍ਰਕਾਸ਼ਟ ਨੇ, ਪਰ ਜਿਹੜਾ ਸਾਰਾ ਆਰੋਪ ਜਿਹੜਾ ਲਾਇਆ ਜਾਂਦਾ ਗਾ ਉਹ ਪਿਛੜਿਆਂ ਤੇ, ਲਾਲੂ ਯਾਦਵ ਤੇ ਲਾ ਦਿੱਤਾ ਜਾਂਦਾ ਗਾ। ਜਦਕਿ ਅਨੰਤ ਸਿੰਘ ਜਿਹੜੇ ਹੈਗੇ ਆ ਉਹ ਆਪ ਉਸ ਹਿਸਾਬ ਨਾਲ ਸਵਰਨ ਸਮੁਦਾਇ ਤੋਂ ਨੇ, ਉਹ ਪ੍ਰਕਾਸ਼ਟ ਹੈਗੇ ਆ। ਪਰ ਜਿਹੜਾ ਆਰੋਪ ਕਿਸੇ ਹੋਰ ਤੋਂ ਤੇ ਲੱਗਦਾ ਗਾ। ਦੇਖਦੇ ਹਾਂ ਪ੍ਰਸ਼ਾਂਤ ਕਿਸ਼ੋਰ ਦੀ ਅਗਲੀ ਰਣਨੀਤੀ ਕੀ ਰਹਿੰਦੀ। ਉਹਨਾਂ ਦੇ ਜਿਹੜਾ ਪ੍ਰਿਯਦਰਸ਼ੀ ਹੈਗੇ ਆ ਇਹ ਉੱਥੇ ਮਤਲਬ ਮਜ਼ਬੂਤ ਸਥਿਤੀ 'ਚ ਹੈਗੇ। ਪੀਯੂਸ਼ ਪ੍ਰਿਯਦਰਸ਼ੀ, ਲੋਕ ਇਹ ਵੀ ਕਹਿ ਰਹੇ ਸੀਗੇ ਕਿ ਇਸ ਵਾਰ ਸ਼ਾਇਦ ਅਨੰਤ ਸਿੰਘ ਨੂੰ ਇਹ ਇੱਥੋਂ ਹਰਾ ਦੇਣ ਮੁਕਾਮਾਂ ਤੋਂ। ਤੇ ਉਸ ਹਿਸਾਬ ਨਾਲ ਪੂਰੀ ਨਿਗਾਹ ਇਸ ਇਲੈਕਸ਼ਨ ਤੇ ਰਹੂਗੀ। ਤੇ ਦੇਖਦੇ ਹਾਂ ਕਿ ਕੋਈ ਅਨੰਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹਦਾ ਦੇਖਣ ਵਾਲਾ ਹੈ। ਉਸ ਹਿਸਾਬ ਨਾਲ ਬਿਹਾਰ ਦਾ ਇਲੈਕਸ਼ਨ 6 ਤਰੀਕ ਨੂੰ ਹੋਣ ਜਾ ਰਿਹਾ, ਪਹਿਲੇ ਫੇਜ਼ ਦਾ। ਫਿਰ ਉਸ ਤੋਂ ਬਾਅਦ 11 ਨਵੰਬਰ ਨੂੰ ਹੈਗਾ। ਤਾਂ ਮਤਲਬ ਦਿਨ ਸਾਰੇ 6-7 ਦਿਨ ਹੀ ਰਹਿ ਗਏ ਹੈਗੇ ਆ। ਉਸ ਹਿਸਾਬ ਨਾਲ ਤਾਂ ਬਹੁਤ ਘੱਟ ਦਿਨ ਬਿਹਾਰ ਦੇ ਚੋਣਾਂ ਨੂੰ ਰਹਿ ਗਏ। ਜੀ, ਲਗਾਤਾਰ ਜ਼ੋਰ ਲੱਗ ਰਿਹਾ ਹੈ। ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਅਸੀਂ ਵੱਧ ਦੇਖ ਪਾ ਰਹੇ ਹਾਂ, ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜਾਤੀਵਾਦ ਦਾ ਮੁੱਦਾ ਵੱਡੇ ਪੱਧਰ ਤੇ ਉਭਾਰਿਆ ਜਾ ਰਿਹਾ ਹੈ। ਹਰ ਜਿਹੜੇ ਵੀ ਅਦਾਰੇ ਦੀ ਇੰਟਰਵਿਊ ਜਾਂ ਗੱਲਬਾਤ ਲੋਕਾਂ ਦੇ ਵਿੱਚ ਜਾ ਕੇ ਕੀਤਾ ਸਰਵੇ ਦੇਖ ਰਹੇ ਹਾਂ, ਉੱਥੇ ਤਕਰੀਬਨ ਬਹੁਤੀਆਂ ਵੀਡੀਓਜ਼ ਦੇ ਟਾਈਟਲ ਜਿਹੜੇ ਨੇ ਉਹ ਜਾਤੀਵਾਦ ਨੂੰ ਅੱਗੇ ਰੱਖ ਕੇ ਹੀ ਬਣੇ ਹੋਏ ਨਜ਼ਰ ਆਉਂਦੇ ਨੇ। ਕੁਝ ਤੁਸੀਂ ਇਹ 'ਚ ਐਡ ਕਰਨਾ ਚਾਹੋ ਮਨਦੀਪ ਜੀ? ਇਹਦੇ 'ਚ ਇਹੀ ਹੈ ਕਿ ਜਾਤੀਵਾਦ ਦਾ ਛੋਕ ਤਾਂ ਲੱਗ ਹੀ ਰਿਹਾ। ਕਈ ਲੋਕ ਇਹਨੂੰ ਇਹ ਵੀ ਕਹਿ ਰਹੇ ਨੇ ਕਿ ਨਿਤੀਸ਼ ਕੁਮਾਰ ਦਾ ਆਖਰੀ ਚੁਣਾਵ ਹੈ। ਨਿਤੀਸ਼ ਕੁਮਾਰ ਆਪਾਂ ਨੂੰ ਪਤਾ ਕਿ ਪਿਛਲੇ 20 ਸਾਲਾਂ ਤੋਂ ਤਕਰੀਬਨ ਬਿਹਾਰ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਚਿਪਕੇ ਹੋਏ ਨੇ। ਕਦੇ ਉਹ ਲਾਲੂ ਯਾਦਵ ਨਾਲ ਰਲ ਜਾਂਦੇ ਨੇ, ਕਦੇ ਬੀਜੇਪੀ ਨਾਲ, ਲੇਕਿਨ ਜਿੱਦਾਂ ਕਿੱਦਾਂ ਉਹ ਲਗਾਤਾਰ ਬਣੇ ਹੋਏ ਨੇ। ਤੇ ਇਹ ਹੈਗਾ ਕਿ ਲੋਕ ਇਹ ਕਹਿ ਰਹੇ ਨੇ ਕਿ ਆਖਰੀ ਚੋਣ ਹੈ, ਇਸ ਵਾਰ ਬੀਜੇਪੀ ਉਹਨਾਂ ਨੂੰ ਪਟਕੀ ਦੇਊਗੀ। ਬਾਕੀ ਆਰਜੇਡੀ ਵਧੀਆ ਚੋਣ ਲੜ ਰਹੀ ਹੈ। ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਆਪਾਂ ਦੇਖਣ ਨੂੰ ਮਿਲ ਰਿਹਾ ਕਿ ਆਰਜੇਡੀ ਬਣ ਕੇ ਹੀ ਉਭਰੂਗੀ। ਦੂਜੇ ਵੱਡੀ ਪਾਰਟੀ ਦੇ ਤੌਰ ਤੇ ਬੀਜੇਪੀ ਦੇਖਣ ਨੂੰ ਮਿਲੂਗੀ, ਤੀਜੀ ਤੇ ਜੇਡੀਯੂ ਰਹਿ ਸਕਦੀ ਹੈ, ਚੌਥੇ ਤੇ ਲੈਫਟ ਅਤੇ ਫਿਰ ਬਾਕੀ ਕਾਂਗਰਸ ਵਗੈਰਾ ਰਹਿਣਗੀਆਂ। ਹੁਣ ਗੱਠਜੋੜ 'ਚ ਕੀ ਹੈ ਕਿ ਜਿਹੜਾ ਆਰਜੇਡੀ ਹੈ, ਮਹਾਗਠਬੰਧਨ ਜਿਹੜਾ ਇੰਡੀਆ ਅਲਾਇੰਸ, ਉਹਦੇ 'ਚ ਆਰਜੇਡੀ ਤਾਂ ਮਜ਼ਬੂਤ ਵਧੀਆ ਸੀਟਾਂ ਕੱਢ ਰਹੀ ਹੈ, ਪਰ ਕਾਂਗਰਸ ਉੱਥੇ ਲੱਚਰ ਪ੍ਰਦਰਸ਼ਨ ਕਰ ਰਹੀ ਹੈ। ਇਹ ਇੱਕ ਕਾਰਨ ਹੈ। ਤੇ ਸ਼ਾਇਦ ਮਤਲਬ ਸਰਕਾਰ ਮਤਲਬ ਆਪਾਂ ਕਹਿ ਲਈਏ ਕਿ 5-7 ਸੀਟਾਂ ਵਿੱਚ ਹੀ ਫੈਸਲਾ ਹੋਣਾਗਾ। ਮਤਲਬ ਕੋਈ ਜ਼ਿਆਦਾ ਡਿਫਰੈਂਸ ਨਹੀਂ ਰਹਿਣਾ। 5-7-10 ਸੀਟਾਂ ਵਿੱਚ ਹੀ ਮਤਲਬ ਗੇਮ ਪਲਟੂਗਾ। 5-7-10 ਸੀਟਾਂ ਐਨਡੀਏ ਨੂੰ ਵੀ ਵਧਾ ਸਕਦੀਆਂ ਨੇ ਜਾਂ ਫਿਰ ਇੰਡੀਆ ਅਲਾਇੰਸ ਨੂੰ ਵੀ ਵਧਾ ਸਕਦੀਆਂ ਨੇ। ਲੱਗਦੇ ਹੱਥ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਵੀ ਦੱਸ ਦਿਓ, ਉਹ ਕੁਝ ਕਰ ਰਹੇ ਨੇ ਉੱਥੇ? ਨਾ ਕੁਝ ਨਹੀਂ, ਉਹਨਾਂ ਦਾ ਕੀ ਹੈ, ਉਹ ਤਾਂ ਆਪਣੇ ਮਤਲਬ ਟਾਈਮ ਪਾਸ ਨੇ। ਜੀ, ਟਾਈਮ ਪਾਸ ਕਰ ਰਹੇ ਨੇ, ਪਰ ਐਲਾਨ ਕੀਤਾ ਸੀ ਸ਼ਾਇਦ 3000 ਰੁਪਇਆ ਦੇਣ ਦੀ ਗੱਲ ਆਖੀ ਸੀ ਕੇਜਰੀਵਾਲ ਸਾਹਿਬ ਨੇ। 3 ਲੱਖ ਰੁਪਏ ਵੀ ਐਲਾਨ ਦਿਓ, ਕੀ ਫਰਕ ਪੈਂਦਾ? ਵੋਟਾਂ ਤਾਂ ਉੱਥੇ 100 ਨਿਕਲਣੀਆਂ ਨੇ। ਉੱਥੇ ਕੋਈ ਵੱਡੇ ਪਲੇਅਰ ਨਹੀਂ ਹੈ। ਉੱਥੇ ਉਸ ਹਿਸਾਬ ਨਾਲ ਨਏ ਜਲਵੇ ਦੇ ਤੌਰ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਦੇਖਿਆ ਜਾ ਰਿਹਾ ਹੈਗਾ। ਪ੍ਰਸ਼ਾਂਤ ਕਿਸ਼ੋਰ ਆਪਣੇ ਪੰਜਾਬ ਦੇ ਦਰਸ਼ਕਾਂ ਨੂੰ ਦੱਸ ਦਈਏ ਕਿ ਉਹ ਪੰਜਾਬ 'ਚ ਵੀ ਕੰਮ ਕਰਕੇ ਗਿਆ। ਜਿਹੜਾ ਸਾਲ 2017 ਦਾ ਇਲੈਕਸ਼ਨ ਸੀਗਾ ਕੈਪਟਨ ਦਾ, ਜਿਹੜਾ ਉਹ ਪ੍ਰੋਗਰਾਮ ਤੁਸੀਂ ਦੇਖਦੇ ਹੁੰਦੇ ਸੀ ਕਾਫੀ ਵਿਦ ਕੈਪਟਨ, ਉਹਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ। 2017 ਦਾ ਕਾਂਗਰਸ ਦਾ ਇਲੈਕਸ਼ਨ ਉਹਨੇ ਹੀ ਲੜਾਇਆ ਸੀਗਾ। ਆਈਪੈਕ ਕੰਪਨੀ ਦਾ ਇੱਕ ਉਹਨੇ ਫਰਮ ਬਣਾਈ ਹੋਈ ਸੀ, ਜਿਸ ਦੇ ਤਹਿਤ ਉਹ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੂੰ, ਵਿਅਕਤੀਆਂ ਨੂੰ ਆਪਣੀਆਂ ਸੇਵਾਵਾਂ ਦਿੰਦਾ ਸੀ, ਇਲੈਕਸ਼ਨ ਲੜਨ, ਇਲੈਕਸ਼ਨ ਜਿੱਤਣ ਦੇ ਵਿੱਚ ਕਹਿ ਲਈਏ ਵੀ ਆਪਣੀ ਸਟ੍ਰੈਟੇਜੀ ਦਾ ਇਸਤੇਮਾਲ ਕਰਾਉਂਦਾ ਸੀ। ਤੇ ਉਸ ਤੋਂ ਬਾਅਦ ਉਸਨੇ ਜਨ ਸਵਰਾਜ ਪਾਰਟੀ ਬਣਾ ਕੇ 2.5 ਸਾਲ ਦੇ ਕਰੀਬ ਦੌਰਾ ਕੀਤਾ ਪੂਰੇ ਬਿਹਾਰ ਦਾ।
ਹਾਂ, ਉਹਨੇ ਲਗਾਤਾਰ ਪੈਦਲ ਯਾਤਰਾ ਕੀਤੀ, ਬਿਹਾਰ ਦੀ 2.5 ਸਾਲ ਹੋ ਗਏ ਤੇ ਉਹ ਪਿੰਡ-ਪਿੰਡ ਜੀ। ਫਿਰਿਆ ਜੀ ਉੱਥੇ। ਫਿਰ ਉਹਨੇ ਪਾਰਟੀ ਦਾ ਨਾਂ ਰੱਖਿਆ ਜਨ ਸੁਰਾਜ। ਮੇਨ ਉਹਦੀ ਜਿਹੜੀ ਪਾਰਟੀ ਦੀ ਆਈਡੀਓਲੋਜੀ ਉਹ ਕਹਿ ਰਿਹਾ ਕਿ ਅਸੀਂ ਗਾਂਧੀਅਨ ਹੈਗੇ ਆ, ਟਰੂ ਗਾਂਧੀਅਨ ਆਈਡੀਓਲੋਜੀ ਹੈਗੀ ਆ ਤੇ ਹੂੰ। ਦੇਖਦੇ ਹਾਂ ਕੀ ਉਹ ਜਲਵਾ ਕਰ ਪਾਉਂਦੇ ਨੇ। ਪਰ ਹਾਲਾਂਕਿ ਉਹਨਾਂ ਦੇ ਇੰਟਰਵਿਊ ਮੈਂ ਦੇਖਦਾ ਉਸ ਟਾਈਮ ਕੋਈ ਸਟੈਂਡ ਅੰਦੋਲਨਾਂ ਤੇ ਗਾਂਧੀ ਦੇ ਅੰਦੋਲਨਾਂ ਤੇ ਲੈਣ ਤੋਂ ਵੀ ਬਚਦੇ ਨੇ। ਕਈ ਲੋਕ ਉਹਨੂੰ ਜੀ। ਸੰਘੀ ਪ੍ਰੋਜੈਕਟ ਦੇ ਤੌਰ ਤੇ ਵੀ ਦੇਖ ਰਹੇ ਨੇ, ਪਰ ਮੈਨੂੰ ਲੱਗਦਾ ਗਾ ਕਿ ਬਿਹਾਰ ਦੇ ਵਿੱਚ ਉਹ ਬੀਜੇਪੀ ਦਾ ਵੱਧ ਨੁਕਸਾਨ ਕਰ ਰਹੇ ਨੇ, ਕਿਉਂਕਿ ਪ੍ਰਸ਼ਾਂਤ ਪਾਂਡੇ ਨੇ ਆਪਣੀ ਜਿਹੜੀ ਸ਼ੁਰੂ ਤੋਂ ਹੀ ਜਿਹੜੀ ਆਪਣੀ ਦਿੱਖ ਬਣਾਈ ਹੈਗੀ ਆ, ਜਿਹੜੀ ਭਾਸ਼ਣਾਂ 'ਚ ਵੀ ਉਹ ਬੋਲਿਆ ਗਾ, ਉਹ ਅਪਰ ਕਾਸਟ ਸ਼ਹਿਰੀਆਂ ਨੂੰ ਟਾਰਗੇਟ ਜ਼ਿਆਦਾ ਕਰ ਰਿਹਾ ਗਾ। ਤਾਂ ਸ਼ਾਇਦ ਜੀ। ਜਿਹੜੇ ਉਹ ਆਲਰੇਡੀ ਵੋਟਰ ਬੀਜੇਪੀ ਦੇ ਹੁੰਦੇ ਨੇ ਤੇ ਸ਼ਾਇਦ ਉਹਨਾਂ 'ਚ ਕੁਝ ਜੇ ਡੈਂਟ ਪਾਊਗਾ ਤਾਂ ਫਿਰ ਉਹ ਬੀਜੇਪੀ ਨੂੰ ਨੁਕਸਾਨ ਹੋਊਗਾ। ਜੀ, ਕੈਲਕੂਲੇਟਿਵ ਇੰਟਰਵਿਊਜ਼ ਹੁੰਦੀਆਂ ਨੇ, ਮੈਂ ਵੀ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕੀਤੀ। ਉਹ ਜ਼ਿਆਦਾ ਕੈਲਕੂਲੇਟਿਵ ਹੋ ਕੇ ਫਿਰ ਬੋਲਦੇ ਨੇ, ਹਰੇਕ ਚੀਜ਼ ਨੂੰ ਪੂਰਾ ਪ੍ਰੋਪਰ ਨਾਪ ਤੋਲ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਵੀ ਕੋਈ ਵਿਵਾਦ ਨਾ ਖੜਾ ਹੋਵੇ। ਇਸ ਤੋਂ ਅੱਗੇ ਜੇਕਰ ਚੱਲੀਏ, ਬਿਹਾਰ ਨੂੰ ਆਪਾਂ ਅੱਜ ਚੰਗਾ ਡਿਸਕਸ ਕਰ ਲਿਆ, ਚੰਗੀ ਗੱਲ ਹੈ, ਕਿਉਂਕਿ ਹੁਣ ਚੋਣਾਂ ਨੇ ਤੇ ਬਿਹਾਰ ਬਹੁਤ ਵੱਡੇ ਪੱਧਰ ਤੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦਾ ਜਦੋਂ ਵੀ ਉੱਥੇ ਚੋਣਾਂ ਹੁੰਦੀਆਂ ਨੇ। ਅੱਗੇ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਹੋਏ ਦੰਗਿਆਂ ਦੀ। ਦਿੱਲੀ ਦੇ ਵਿੱਚ ਹੋਏ ਦੰਗਿਆਂ ਨੂੰ ਦੇਸ਼ 'ਚ ਸੱਤਾ ਦੇ ਪਰਿਵਰਤਨ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਇਹ ਕਹਿਣਾ ਹੈ ਪੁਲਿਸ ਦਾ। ਦਿੱਲੀ ਪੁਲਿਸ ਇਹ ਕਹਿ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ 117 ਪੇਜਾਂ ਦਾ ਹਲਫਨਾਮਾ ਦਾਖਲ ਹੋਇਆ ਜੀ। ਹਾਂਜੀ, 177 ਪੇਜਾਂ ਦਾ ਜਿਹੜਾ 177 ਪੇਜਾਂ ਦਾ। ਹਾਂ 177 ਪੇਜਾਂ ਦਾ ਉਹਨਾਂ ਨੇ ਹਲਫਨਾਮਾ ਦਾਇਰ ਕੀਤਾ ਸੁਪਰੀਮ ਕੋਰਟ ਦੇ ਵਿੱਚ। ਉਮਰ ਖਾਲਿਦ ਅਤੇ ਸਰਜੀਲ ਇਮਾਮ ਹੋਣਾ ਦੀ ਜਿਹੜੀ ਜ਼ਮਾਨਤੀ ਯਾਚਕਾ ਤੇ ਸੁਣਵਾਈ ਹੋ ਰਹੀ ਹੈ ਤੇ ਉਹਨਾਂ ਦੀ ਬੇਲ ਪਟੀਸ਼ਨ ਤੇ ਹੀ ਦਿੱਲੀ ਪੁਲਿਸ ਨੇ ਆਪਣਾ ਜਵਾਬ ਰੱਖਿਆ ਗਾ। ਹਾਲਾਂਕਿ ਜਿਹੜੇ ਉਹਨਾਂ ਦੇ ਪਟੀਸ਼ਨ ਕਰਤਾ ਸੀਗੇ, ਉਹਨਾਂ ਦੇ ਐਡਵੋਕੇਟ ਕਪਿਲ ਸਿੱਬਲ ਹੋਣੀ, ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਦੀਵਾਲੀ ਤੋਂ ਪਹਿਲਾਂ ਹੀ ਉਹਨਾਂ ਨੂੰ ਬੇਲ ਮਿਲ ਜਾਵੇ। ਮੈਂ ਤਾਂ ਮਤਲਬ ਉਹ ਯਾਦ ਕਰ ਰਿਹਾ ਗਾ, ਅਕਤੂਬਰ ਦੇ ਸ਼ੁਰੂਆਤ 'ਚ ਹੀ ਉਹਨਾਂ ਨੇ ਜਦੋਂ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਮਾਈ ਲੋਰਡ ਕਿ ਇਹ ਸਾਰੇ ਕੇਸਿਸ ਨੂੰ ਥੋੜਾ ਜਲਦੀ ਤੁਸੀਂ ਦੇਖੋ ਤਾਂ ਕਿ ਦੀਵਾਲੀ ਤੋਂ ਪਹਿਲਾਂ ਹੀ ਇਹ ਜਿਹੜੇ ਮੁੰਡੇ ਹੈਗੇ ਆ ਬਾਹਰ ਆ ਸਕਣ। ਪਰ ਦਿੱਲੀ ਪੁਲਿਸ ਲਗਾਤਾਰ ਡਟੀ ਹੋਈ ਹੈ। ਦਿੱਲੀ ਪੁਲਿਸ ਨੇ 177 ਪੇਜਾਂ ਦੀ 177 ਪੇਜਾਂ ਦੀ ਪੂਰੀ ਯਾਚਕਾ ਦਾਇਰ ਕੀਤੀ। ਉਹਦੇ 'ਚ ਉਹਨਾਂ ਨੇ ਇਹ ਪੂਰਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਇਹ ਸਰਜੀਲ ਇਮਾਮ ਅਤੇ ਉਮਰ ਖਾਲਿਦ ਇਹ ਤਾਂ ਬਹੁਤ ਵੱਡੇ ਪੱਧਰ ਤੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਹਨਾਂ ਨੇ ਦੰਗੇ ਪਲਾਨ ਕੀਤੇ, ਮੈਨੂਫੈਕਚਰਡ ਕੀਤੇ ਹੈਗੇ, ਆਪਣੇ ਆਪ ਨਹੀਂ ਹੋਏ। ਇਸ ਕਿਸਮ ਦਾ ਜਿਹੜਾ ਸਾਰੀ ਥਿਊਰੀ ਹੈ 177 ਪੇਜਾਂ 'ਚ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਯਾਨੀ ਕਿ ਦਿੱਲੀ ਪੁਲਿਸ ਇਹਨਾਂ ਮੁੰਡਿਆਂ ਨੂੰ ਹੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦ ਕਿ ਆਪਾਂ ਨੂੰ ਪਤਾ ਹੈ ਕਿ ਇੱਕ CNRC ਦੇ ਵਿੱਚ ਜਿਹੜੇ ਮੁਸਲਮਾਨਾਂ ਦਾ ਇੱਕ ਨੈਚੁਰਲ ਰਿਸਪੌਂਸ ਵੀ ਸੀਗਾ। ਉਹ ਮਤਲਬ ਨਾ ਤਾਂ ਉਮਰ ਖਾਲਿਦ ਨਾ ਸਰਜੀਲ ਇਮਾਮ ਕੋਈ ਵੱਡੇ ਪਲੇਅਰ ਨਹੀਂ ਸੀਗੇ ਉਸ ਹਿਸਾਬ ਨਾਲ, ਉਹਨਾਂ ਦੀ ਕੋਈ ਜਥੇਬੰਦੀਆਂ ਸੀਗੀਆਂ। ਤਾਂ ਮਤਲਬ ਜੀ। ਇਹ ਬੜਾ ਥੋੜਾ ਡਾਊਟ ਕ੍ਰੀਏਟ ਕਰਦਾ ਵਾ ਕਿ ਕਿਵੇਂ ਮਤਲਬ ਦਿੱਲੀ ਪੁਲਿਸ ਇਸ ਨੂੰ ਐਸਟੈਬਲਿਸ਼ ਕਿਵੇਂ ਕਰੂਗੀ ਕਿ ਉਹ ਸਾਰਾ ਕੁਝ ਹੀ ਉਹੀ ਮੈਨੂਫੈਕਚਰ ਕਰ ਰਹੇ ਸੀਗੇ। ਜਦ ਕਿ ਮੈਂ ਸਪੀਚਸ ਵੀ ਸੁਣਿਆ, ਮੈਂ ਉਸ ਟਾਈਮ CNRC ਦਾ ਸਾਰਾ ਅੰਦੋਲਨ ਕਵਰ ਕੀਤਾ ਸੀ, ਦਿੱਲੀ ਮੈਂ ਪੋਸਟਡ ਹੁੰਦਾ ਸੀ ਉਸ ਟਾਈਮ। ਤੇ ਉਸ ਟਾਈਮ ਦੀ ਮੈਂ ਦੱਸ ਦਿੰਨਾ ਕਿ ਉੱਥੇ ਜਿੰਨਾ ਕੁ ਮੈਨੂੰ ਸਮਝ ਆਇਆ, ਉਹ ਜਿਹੜੇ ਉਮਰ ਖਾਲਿਦ ਸੀਗੇ ਉਹ ਤਾਂ ਗਾਂਧੀਅਨ ਸਟੈਂਡ ਲੈ ਰਹੇ ਸੀਗੇ। ਹਾਂ, ਸਰਜੀਲ ਇਮਾਮ ਥੋੜੇ ਜਿਹੇ ਤੱਤਾ ਚੱਲ ਰਹੇ ਸੀਗੇ, ਪਰ ਉਹ ਇੰਨੇ ਵੀ ਤੱਤੇ ਨਹੀਂ ਸੀਗੇ ਉਹ ਕਿ ਉੱਥੇ ਮਤਲਬ ਦੰਗੇ ਕਰਾਉਣ ਦੀ ਗੱਲ ਕਰਦੇ ਹੋਣ। ਤਾਂ ਜੀ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੋਵਾਂ ਦਾ ਕੋਈ ਉਸ ਕਿਸਮ ਦਾ ਰੋਲ ਵੀ ਸੀਗਾ। ਠੀਕ ਹੈ ਕਿ ਮੁਸਲਮਾਨ ਚਿਹਰੇ ਸੀਗੇ, ਥੋੜੇ ਪਾਪੂਲਰ ਸੀਗੇ ਕਿ ਤੇ ਉਹਨਾਂ ਨੇ ਚੱਕ ਲਏ ਤੇ ਹੁਣ ਉਹਨਾਂ ਨੂੰ ਮਤਲਬ ਵੱਡਾ ਖਤਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਆਪਾਂ ਜੇ ਪੰਜਾਬ ਦੇ ਸੰਦਰਭ 'ਚ ਦੇਖਣਾ ਹੋਵੇ, ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਤਾਂ ਇੱਕ ਵੱਡਾ ਖਤਰਾ ਬਣਾ ਕੇ ਪੇਸ਼ ਕੀਤਾ ਗਿਆ। NSA ਲਗਾਈ ਗਈ, ਇਹਨਾਂ ਤੇ UAP ਲਾ ਰੱਖਿਆ ਇਹਨਾਂ ਮੁੰਡਿਆਂ ਤੇ। ਤਾਂ ਮਤਲਬ ਘੱਟ ਜੀ। ਗਿਣਤੀ ਦੇ ਜਿਹੜੇ ਮੁੰਡੇ ਅੱਗੇ ਨਿਕਲ ਕੇ ਆਉਂਦੇ ਨੇ, ਘੱਟ ਗਿਣਤੀਆਂ ਤੋਂ, ਮਾਈਨੋਰਿਟੀਜ਼ ਤੋਂ, ਤੇ ਜੇ ਉਹ ਆਪਣੇ ਅੰਦੋਲਨਾਂ ਨੂੰ ਲੀਡ ਕਰਨ ਦੀ ਕੋਸ਼ਿਸ਼ ਕਰਦੇ ਨੇ, ਅਸਰਟਿਵ ਹੁੰਦੇ ਨੇ, ਆਪਣੀ ਆਇਡੈਂਟੀਟੀ ਨੂੰ ਅਸਰਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਨਾਂ ਨੂੰ ਇਹ UAPA ਉਹਨਾਂ ਵਾਸਤੇ ਤੇ ਇਹ ਫਿਰ NSA ਵਗੈਰਾ ਜਿਹੜੇ ਕਾਨੂੰਨ ਨੇ ਡਰੈਕੋਨੀਅਨ ਮੈਂ ਉਹਨਾਂ ਨੂੰ ਕਹਾਂਗਾ, ਤੇ ਡਰੈਕੋਨੀਅਨ ਜਿਹੜੇ ਲੋਅ ਨੇ ਉਹ ਉਹਨਾਂ ਵਾਸਤੇ ਇੰਤਜ਼ਾਰ ਕਰ ਰਹੇ ਹੁੰਦੇ ਨੇ। ਪਿਛਲੇ 2 ਸਾਲ ਤੋਂ ਅੰਮ੍ਰਿਤਪਾਲ ਸਿੰਘ ਵੀ ਜੇਲ੍ਹ 'ਚ ਬੈਠੇ ਨੇ, ਇਹਨਾਂ ਨੂੰ 5 ਸਾਲ ਹੋ ਚੁੱਕੇ ਨੇ, ਹੁਣ ਤਾਂ 5.5 ਹੋਣ ਨੂੰ ਜਾ ਰਹੇ ਨੇ ਤੇ 5.5 ਸਾਲ ਤੋਂ ਇਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਨੇ। ਆਰੋਪ ਉਦਾਂ ਆਪਾਂ ਦੇਖੀਏ ਤਾਂ ਪੋਲੀਟੀਕਲ ਪ੍ਰਿਜ਼ਨਰ ਨੇ, ਸਟੂਡੈਂਟ ਹੈਗੇ ਆ। ਜੀ। ਉਮਰ ਖਾਲਿਦ PhD ਕਰ ਰਹੇ ਸੀਗੇ JNU ਤੋਂ, ਸਰਜੀਲ ਇਮਾਮ ਵੀ ਸਟੂਡੈਂਟ ਸੀਗੇ। ਮਤਲਬ ਉਸ ਹਿਸਾਬ ਨਾਲ ਸਟੂਡੈਂਟ ਬੈਕਗ੍ਰਾਉਂਡ ਤੋਂ ਸੀਗੇ, ਕੋਈ ਉਹ ਨਾ ਕੋਈ ਏਡੀ ਵੱਡੀ ਉਹਨਾਂ ਦੀ ਕੋਈ ਜਥੇਬੰਦੀ ਵਗੈਰਾ ਸੀਗੀ, ਪਰ ਫਿਰ ਵੀ ਇਹਨਾਂ ਨੂੰ ਫਾਸ ਰੱਖਿਆ ਗਿਆ। ਜੀ। ਇਹ ਅੰਮ੍ਰਿਤਪਾਲ ਸਿੰਘ ਦਾ ਤੁਸੀਂ ਜ਼ਿਕਰ ਕੀਤਾ, ਦੂਜੇ ਪਾਸੇ ਇਹਨਾਂ ਦੋਨਾਂ ਦਾ ਸ਼ਰਜੀਲ ਤੇ ਦੂਸਰਾ ਉਮਰ ਨਾਮ ਖਾਲਿਦ ਤੁਸੀਂ ਜੇ ਉਮਰ ਖਾਲਿਦ ਦਾ ਨਾਮ ਲੈਂਦੇ ਹੋ, ਇੱਕ ਕਾਮਨ ਚੀਜ਼ ਜਿਹੜੀ ਮੇਰੇ ਦਿਮਾਗ 'ਚ ਆਉਂਦੀ ਹੈ ਉਹ ਇਹ ਹੈ ਕਿ
ਇਹ ਪਹਿਲਾਂ ਇਸਟੈਬਲਿਸ਼ ਹੁੰਦੇ ਨੇ ਪੂਰੇ ਤਰੀਕੇ। ਜਦੋਂ ਇਸਟੈਬਲਿਸ਼ਮੈਂਟ ਹੋ ਜਾਂਦੀ ਹੈ, ਉਧਰ ਅੰਮ੍ਰਿਤਪਾਲ ਦਾ ਦੇਖਿਆ ਇੱਕ ਪੂਰਾ ਉਹਨਾਂ ਨੂੰ ਖਾਲਸਾ ਵਹੀਰ ਪੂਰੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਅਗਲੀ ਖਾਲਸਾ ਵਹੀਰ ਦਾ ਐਲਾਨ ਕਰਦੇ ਨੇ, ਉਸ ਤੋਂ ਬਾਅਦ ਐਕਸ਼ਨ ਸ਼ੁਰੂ ਹੁੰਦਾ ਐਕਚੁਅਲ ਦੇ ਵਿੱਚ। ਏਦਾਂ ਹੀ ਸ਼ਰਜੀਲ ਤੇ ਉਮਰ ਖਾਲਿਦ ਦੀ ਤੁਸੀਂ ਗੱਲ ਕਰ ਰਹੇ ਹੋ, ਇਸਟੈਬਲਿਸ਼ ਹੁਣ ਤੱਕ ਕਹਿ ਲਈਏ ਇੱਕ ਪੂਰਾ ਪਹਿਲਾਂ ਖਾਕਾ ਘੜਿਆ ਜਾਂਦਾ ਹੈ ਸ਼ਾਇਦ। ਇਹੋ ਜਿਹੀਆਂ ਚੀਜ਼ਾਂ ਉਹ ਵੀ ਘੱਟ ਗਿਣਤੀਆਂ ਤੇ ਖਾਸ ਤੌਰ ਤੇ। ਨਹੀਂ ਦੇਖੋ, ਇਹਦੇ 'ਚ ਇਹ ਹੈ ਕਿ ਯਾਰ ਜਿਹੜਾ ਵੀ ਕਮਿਊਨਿਟੀ ਦੇ ਵਿੱਚ, ਖਾਸ ਕਰ ਮਾਈਨੋਰਿਟੀ ਕਮਿਊਨਿਟੀਜ਼ ਦੇ ਵਿੱਚ ਕੋਈ ਵੀ ਨੌਜਵਾਨ ਆ ਕੇ ਆਪਣੀ ਗੱਲ ਰੱਖੂਗਾ, ਆਇਡੈਂਟੀ ਨੂੰ ਅਸਰਟ ਕਰੂਗਾ, ਉਹਨੂੰ ਤਾਂ ਰਿਸਪੌਂਸ ਤਾਂ ਮਿਲਣਾ ਹੈਗਾ। ਅੰਮ੍ਰਿਤਪਾਲ ਜਿਹੜੀ ਗੱਲ ਕਰ ਰਿਹਾ ਸੀ, ਅੱਜ ਕੋਈ ਨੌਜਵਾਨ ਆ ਕੇ ਉਨੀ ਹਿੰਮਤ ਨਾਲ ਜੇ ਗੱਲ ਕਰੂਗਾ ਪੰਜਾਬ 'ਚ, ਤਾਂ ਉਹਨੂੰ ਵੀ ਰਿਸਪੌਂਸ ਮਿਲੂਗਾ, ਰਿਸਪੌਂਸ ਤਾਂ ਮਿਲਦਾ ਹੈਗਾ। ਠੀਕ ਹੈ, ਚਲੋ ਜੀ ਠੀਕ ਹੈ ਕਿ ਉਹ ਇੱਕ ਇਸ ਕਿਸਮ ਦਾ ਮਾਹੌਲ ਸੀਗਾ ਕਿ ਦੀਪ ਸਿੱਧੂ ਦੀ ਡੈਥ ਹੋਈ ਸੀਗੀ, ਨਾਲ ਦੇ ਨਾਲ ਹੱਤਿਆ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਸੀਗੀ, ਫਿਰ ਕਿਸਾਨ ਅੰਦੋਲਨ ਵੀ ਹੋ ਕੇ ਹਟਿਆ ਸੀਗਾ, ਤਾਂ ਇੱਕ ਉਹ ਤਾਜ਼ਾ ਉਹ ਪੂਰਾ ਚੈਨਲਾਈਜ਼ ਅੰਮ੍ਰਿਤਪਾਲ ਸਿੰਘ ਹੋਣਾ ਵੱਲ ਹੋ ਗਈ, ਉਹ ਠੀਕ ਹੈ ਉਹ ਗੱਲ। ਪਰ ਮਤਲਬ ਜਿਹੜੀ ਉਹਨਾਂ ਦੇ ਅਸਲ 'ਚ ਪੋਲੀਟੀਕਲ ਆਈਡੀਆ ਜਿਹੜੇ ਬੋਲ ਰਹੇ ਨੇ, ਉਹਨਾਂ ਨਾਲ ਲੋਕ ਜੁੜੇ ਸੀਗੇ। ਉਹ ਕੋਈ ਏਡੇ ਮਤਲਬ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਪਲੈਨਡ, ਬਹੁਤ ਉਹਨਾਂ ਦੀ ਕੋਈ ਜਥੇਬੰਦੀ ਤਾਂ ਅੱਜ ਵੀ ਅੰਮ੍ਰਿਤਪਾਲ ਸਿੰਘ ਦੀ ਕੋਈ ਬਹੁਤ ਵੱਡੀ ਨਹੀਂ ਹੈਗੀ ਆ। ਉਹਦੀ ਜਿਹੜੀ ਉਹਦੇ ਨਾਂ ਤੇ ਜਿਹੜੀ ਪਾਰਟੀ ਬਣਾਈ ਗਈ ਹੈਗੀ ਆ, ਉਹ ਆਪਾਂ ਦੇਖ ਹੀ ਰਹੇ ਹਾਂ ਕਿ ਉਹ ਜਿਹੜੇ ਸ੍ਰੀ ਮੁਕਤਸਰ ਸਾਹਿਬ ਕਨਵੈਨਸ਼ਨ ਕੀਤੀ ਸੀ, ਉਹਦੇ ਹਾਲ ਵੀ ਮੈਂ ਦੇਖਿਆ। ਜਿਹੜੇ ਵਿਸਾਖੀ 'ਚ ਕਨਵੈਨਸ਼ਨ ਸੀਗੀ 13 ਅਪ੍ਰੈਲ ਨੂੰ 2025 ਬਠਿੰਡੇ, ਆਪਣੇ ਸ੍ਰੀ ਕੇਸਗੜ੍ਹ ਸਾਹਿਬ ਸ਼ਾਇਦ, ਉਹ ਵੀ ਮੈਂ ਦੇਖ ਕੇ ਆਇਆ ਸੀਗਾ, ਉੱਥੇ ਮੈਂ ਗਿਆ ਸੀਗਾ। ਤੇ ਉੱਥੇ ਵੀ ਮਤਲਬ ਉਹਨਾਂ ਮਤਲਬ ਉਹ ਕੋਈ ਜਥੇਬੰਦਕ ਤੌਰ ਤੇ ਬਹੁਤ ਤਗੜੇ ਹੋਣ, ਬਹੁਤ ਅਨੁਸ਼ਾਸਿਤ ਹੋਣ, ਡਿਸਿਪਲਿਨਡ, ਉਹ ਚੱਕਰ ਨਹੀਂ ਹੈ। ਉਹ ਜਿਹੜਾ ਪੋਲੀਟੀਕਲ ਆਈਡੀਆ ਬੋਲ ਰਹੇ ਨੇ ਲੋਕ, ਉਹਨੂੰ ਰਿਸਪੌਂਡ ਕਰ ਰਹੇ ਨੇ। ਉਹ ਇੱਕ ਜੀ, ਲੋਕਾਂ ਲਈ ਗੱਲ ਇੰਪੋਰਟੈਂਟ ਹੈ, ਲੋਕ ਇੰਪੋਰਟੈਂਟ ਨਹੀਂ ਹੈਗੇ, ਤੁਸੀਂ ਸ਼ਾਇਦ ਇਹ ਕਹਿਣਾ ਚਾਹੁੰਦੇ ਹੋ। ਅੱਗੇ ਇਸ ਤੋਂ ਨਾ ਲੋਕ ਵੀ ਇੰਪੋਰਟੈਂਟ ਨੇ, ਲੋਕ ਵੀ ਇੰਪੋਰਟੈਂਟ ਨੇ। ਮੈਂ ਇਹ ਕਹਿਣਾ ਚਾਹ ਰਿਹਾ ਕਿ ਉਹ ਜਿਹੜਾ ਪੋਲੀਟੀਕਲ ਆਈਡੀਆ ਬੋਲ ਰਹੇ ਨੇ, ਉਹਦੇ ਕਰਕੇ ਲੋਕ ਉਹਨਾਂ ਨੂੰ ਰਿਸਪੌਂਡ ਕਰ ਰਹੇ ਨੇ ਵੱਧ। ਮਤਲਬ ਉਹ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਉਹਨਾਂ ਨੇ ਸਾਲਾਂ ਗਰਾਊਂਡ ਤੇ ਲਾਏ ਹੋਣ, 15-20 ਸਾਲ 30 ਸਾਲ ਤੱਕ ਉਹਨਾਂ ਨੇ ਕੋਈ ਮਿਹਨਤ ਕੀਤੀ ਹੋ, ਫਿਰ ਉਹਨਾਂ ਦਾ ਕੋਈ ਫੈਕਚੁਅਲ ਸਟੱਡੀ ਹੋਵੇ ਉਹਨਾਂ ਕੋਲ। ਮਤਲਬ ਉਹ ਕੋਈ ਇਸ ਨੂੰ ਜੇ ਸਿੰਪਲੀ ਤੋੜਨਾ ਹੋਵੇ, ਉਹ ਕੋਈ ਕਾਡਰ ਬੇਸ ਕਿਸਮ ਦੇ ਲੋਕ ਨਹੀਂ ਹੈਗੇ, ਕਲਟ ਬੇਸਡ ਨੇ। ਉਹਨਾਂ ਦਾ ਕਲਟ ਦਾ ਨਿਰਮਾਣ ਹੋਇਆਗਾ। ਠੀਕ ਹੈ, ਤੁਹਾਡੇ ਵਾਸਤੇ ਸੌਖਾ ਹੋ ਗਿਆ। ਮਤਲਬ ਕਾਡਰ ਬੇਸ ਨਹੀਂ ਹੈਗਾ। ਜਿਸ ਹਿਸਾਬ ਨਾਲ ਸਰਕਾਰ ਉਹਨਾਂ ਨੂੰ ਪ੍ਰੈਜ਼ੈਂਟ ਕਰ ਰਹੀ ਹੈ ਕਿ ਉਹ ਕੋਈ ਵੱਡਾ ਦੰਗਾ, ਜਿਵੇਂ ਸਰਜੀਲ ਇਮਾਮ ਉਮਰ ਖਾਲਿਦ ਹੋਣਾ ਦੇ ਕੇਸ 'ਚ ਇਹ ਦਿੱਲੀ ਪੁਲਿਸ 177 ਪੇਜਾਂ 'ਚ ਕੀ ਕਹਿ ਰਹੀ ਹੈ ਕਿ ਉਹਦਾ ਸਾਰਾ ਕੁਝ ਪਲਾਨ ਕਰਕੇ ਸੱਤਾ ਤਖਤ ਪਲਟਣਾ ਚਾਹੁੰਦੇ ਸੀ, ਸੱਤਾ ਪਲਟਣਾ ਚਾਹੁੰਦੇ ਸੀਗੇ, ਅੱਡ-ਅੱਡ ਸੂਬਿਆਂ ਦੇ ਵਿੱਚ ਉਹਨਾਂ ਨੇ ਨੈਟਵਰਕ ਫੈਲਾ ਰੱਖੇ ਸੀ। ਉਸ ਕਿਸਮ ਦਾ ਨਹੀਂ ਸੀਗਾ। ਉਹ ਜਿਹੜੀ ਗੱਲ ਬੋਲ ਰਹੇ ਸੀ ਸੋਸ਼ਲ ਮੀਡੀਆ ਤੇ, ਉਹਨੂੰ ਰਿਸਪੌਂਸ ਜ਼ਿਆਦਾ ਮਿਲ ਰਿਹਾ ਸੀਗਾ, ਪਪੂਲਰ ਹੋ ਚੁੱਕੇ ਸੀਗੇ। ਸੇਮ ਵਿਦ ਅੰਮ੍ਰਿਤਪਾਲ ਦਾ ਵੀ ਕੋਈ ਪੈਨ ਪੰਜਾਬ, ਕੋਈ ਢਾਂਚਾ ਉਸ ਹਿਸਾਬ ਦਾ ਥੋੜੀ ਨਹੀਂ ਸੀਗਾ ਕਿ ਹਰ ਡਿਸਟ੍ਰਿਕਟ 'ਚ ਉਹਨਾਂ ਦੀ ਜਥੇਬੰਦੀ ਹੋਵੇ ਤੇ ਉਹਨਾਂ ਨੇ 10-15 ਸਾਲ ਕੰਮ ਕਰਕੇ ਬਲੋਕ ਵਾਈਜ਼, ਪਿੰਡ ਵਾਈਜ਼ ਕੋਈ ਜਥੇਬੰਦੀ ਬਣਾ ਲਈ ਹੋ। ਉਸ ਕਿਸਮ ਦਾ ਮਾਮਲਾ ਨਹੀਂ ਸੀਗਾ। ਉਹਨਾਂ ਨੇ ਗੱਲ ਬੋਲਣੀ ਸ਼ੁਰੂ ਕੀਤੀ, ਇੰਟਰਵਿਊਜ਼ ਦਿੱਤੇ, ਉਸ ਤੋਂ ਬਾਅਦ ਰਿਸਪੌਂਸ ਆਇਆ। ਤਾਂ ਮਤਲਬ ਮੈਂ ਇਹ ਕਹਿ ਰਿਹਾ ਕਿ ਕਲਟ ਬੇਸਡ ਚੀਜ਼ਾਂ ਸੀਗੀਆਂ। ਮਤਲਬ ਉਸ ਹਿਸਾਬ ਨਾਲ ਕੋਈ ਜਥੇਬੰਦਕ ਆਰਗੇਨਾਈਜ਼ ਸੈਂਸ ਕੋਈ ਉਸ ਦਿਖਦੀ ਨਹੀਂ ਉਹਦੇ 'ਚ। ਮੈਂ ਇਹ ਕਹਿਣਾ ਚਾਹ ਰਿਹਾ ਜੀ। ਜੇਕਰ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਉਧਰ RSS ਡਰੈਸ ਪਹਿਨਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਸਸਪੈਂਸ਼ਨ ਤੇ ਰੋਕ ਲੱਗ ਗਈ ਹੈ। ਕਰਨਾਟਕ ਦਾ ਇਹ ਮਾਮਲਾ ਹੈ ਜੀ। ਕੀ ਪੂਰਾ ਮਾਮਲਾ ਸੀ ਕਿ ਇਹ RSS ਦੀ ਵਰਦੀ ਪਾ ਕੇ ਕੰਮ ਤੇ ਆ ਗਏ ਬੰਦੇ? ਬੇਸਿਕਲੀ ਕਰਨਾਟਕਾ 'ਚ ਇਹ ਲਗਾਤਾਰ ਗੱਲ ਚੱਲ ਰਹੀ ਸੀਗੀ। ਆਪਾਂ ਕਈ ਬੁਲੇਟਿਨਾਂ 'ਚ ਜ਼ਿਕਰ ਕਰ ਚੁੱਕੇ ਹਾਂ ਕਿ ਉੱਥੇ ਕਾਨੂੰਨ ਲੈ ਕੇ ਆਇਆ ਗਿਆ, ਮਤਲਬ ਆਦੇਸ਼ ਦਿੱਤੇ ਗਏ ਸਰਕਾਰ ਵੱਲੋਂ ਕਿ ਜਿਹੜਾ RSS ਦੇ ਜਿਹੜੇ ਪ੍ਰੋਗਰਾਮ ਹੈਗੇ ਆ, ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਹੋ ਸਕਣਗੇ ਤੇ ਇਹ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਕਿਸਮ ਦੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਗੱਲ ਕਹੀ ਗਈ ਸੀਗੀ। ਉਹਦੇ 'ਚ ਫਿਰ ਇੱਕ ਸਰਕਾਰੀ ਕਰਮਚਾਰੀ ਸੀ ਪ੍ਰਵੀਨ ਕੁਮਾਰ KP, ਉਹ RSS ਦੀ ਵਰਦੀ ਪਾ ਕੇ ਉਹ ਦਫ਼ਤਰ 'ਚ ਪਹੁੰਚ ਗਿਆ। ਉਸ ਤੇ ਫਿਰ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹ ਫਿਰ RSS ਵਾਲੇ ਹਾਈ ਕੋਰਟ ਪਹੁੰਚ ਗਿਆ। ਹਾਈ ਕੋਰਟ ਨੇ ਉਹਦੀ ਸਸਪੈਂਸ਼ਨ ਵੀ ਸਟੇ ਕਰ ਦਿੱਤੀ ਹੈ ਤੇ ਇਹ ਜਿਹੜਾ ਆਦੇਸ਼ ਪਾਰਿਤ ਕੀਤਾ ਗਿਆ ਸੀਗਾ ਸੂਬੇ ਸਰਕਾਰ ਵੱਲੋਂ, ਉਹਦੇ ਤੇ ਵੀ ਸਟੇ ਲਗਾ ਦਿੱਤੀ ਹੈ। ਤਾਂ ਯਾਨੀ ਕਿ ਹਾਈ ਕੋਰਟ ਸਾਫ਼ ਤੌਰ ਤੇ ਆਪਾਂ ਦੇਖ ਰਹੇ ਹਾਂ ਕਿ
ਮਤਲਬ ਉਲਟ ਖੜੀ ਨਜ਼ਰ ਆ ਰਹੀ ਹੈ ਸਰਕਾਰ ਦੇ। ਹਾਈ ਕੋਰਟ ਸਾਫ਼ ਤੌਰ ਤੇ ਆਰਐਸਐਸ ਨਾਲ ਖੜੀ ਨਜ਼ਰ ਆ ਰਹੀ ਹੈ। ਇਹ ਆਪਾਂ ਦੇਖ ਕਹਿ ਸਕਦੇ ਹਾਂ ਕਰਨਾਟਕਾ 'ਚ ਜਿਹੜਾ ਇਹ ਆਈਡੀਆ ਸੀਗਾ ਆਰਐਸਐਸ ਦੇ ਬੈਨ ਲਾਉਣ ਦਾ, ਇਹ ਸੁਝਾਅ ਦਿੱਤਾ ਸੀਗਾ ਜਿਹੜੇ ਮਲਿਕਾਰਜੁਨ ਖੜਗੇ ਹੈਗੇ ਉਹਨਾਂ ਦੇ ਮੁੰਡੇ ਨੇ, ਪ੍ਰਿਯੰਕ ਖੜਗੇ ਉਹਨਾਂ ਦਾ ਨਾਂ, ਤੇ ਉਹ ਕਰਨਾਟਕਾ 'ਚ ਕੈਬਨਿਟ ਮਿਨਿਸਟਰ ਨੇ ਪ੍ਰਿਯੰਕ ਖੜਗੇ। ਉਹਨਾਂ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀਗਾ ਤੇ ਅਮਲ ਹੋਇਆ ਉਸ ਤੋਂ ਬਾਅਦ। ਪਰ ਖੈਰ ਹੁਣ ਤਾਂ ਇਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਆਰਐਸਐਸ ਤੇ ਬੈਨ ਨਹੀਂ ਲੱਗੂਗਾ। ਹਾਈ ਕੋਰਟ ਸਾਫ਼ ਤੌਰ ਤੇ ਆਰਐਸਐਸ ਦੇ ਹੱਕ 'ਚ ਖੜਾ ਹੈਗਾ। ਜੀ, ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਬੜੀ ਸੋਹਣੀ ਗੱਲ ਹੈ, ਬਿਲਕੁਲ ਤਰਕ ਵਾਲੀ ਗੱਲ ਹੈ ਜਿਹੜੀ ਉਹ ਕਹਿ ਰਹੇ ਨੇ ਕਿ ਸਾਡਾ ਕਹਿ ਲਈਏ ਦੁਰਭਾਗ ਹੈ, ਕਹਿੰਦੇ ਵੀ ਕਿਸੇ ਵੀ ਨੇਤਾ ਜਾਂ ਧਰਮ ਗੁਰੂ ਨੇ ਅੱਜ ਤੱਕ ਪ੍ਰਦੂਸ਼ਣ ਰੋਕਣ ਦੀ ਅਪੀਲ ਹੀ ਨਹੀਂ ਕੀਤੀ, ਤੇ ਪਟਾਕੇ ਚਲਾਉਣ, ਲਾਊਡ ਸਪੀਕਰ ਵਜਾਉਣ ਦੀ ਤਾਂ ਕੋਈ ਧਰਮ ਵੀ ਗੱਲ ਨਹੀਂ ਕਰਦਾ ਜਾਂ ਧਰਮ ਦੇ ਵਿੱਚ ਨਹੀਂ ਲਿਖਿਆ ਹੋਇਆ। ਇਹ ਗੱਲ ਕਿਉਂ ਤੁਰੀ ਹੈ ਜੀ? ਹਾਂਜੀ, ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਵੱਲੋਂ ਇੱਕ ਲੈਕਚਰ ਸੀਰੀਜ਼ ਕਰਾਈ ਗਈ ਸੀ ਤੇ ਉਹਦੇ 'ਚ ਉਹਨਾਂ ਦਾ ਵਿਸ਼ਾ ਸੀ ਕਲੀਨ ਏਅਰ, ਕਲਾਈਮੇਟ ਜਸਟਿਸ ਐਂਡ ਵੀ ਟੂਗੇਦਰ ਫॉर ਅ ਸਸਟੇਨੇਬਲ ਫਿਊਚਰ। ਉਹਦੇ 'ਚ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਦਿੱਲੀ ਐਨਸੀਆਰ 'ਚ ਜਿਹੜੇ ਪੜਾਕੇ ਚਲਾਏ ਗਏ ਉਹਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਲੇਕਿਨ ਕੋਈ ਵੀ ਆਗੂ, ਕੋਈ ਵੀ ਧਰਮ ਗੁਰੂ ਅੱਗੇ ਆ ਕੇ ਉਹਨੇ ਇਹ ਨਹੀਂ ਕਿਹਾ ਕਿ ਪੜਾਕੇ ਚਲਾਉਣਾ ਇਹ ਕੋਈ ਮਤਲਬ ਕਿਸੇ ਵੀ ਧਰਮ 'ਚ ਲਿਖਿਆ ਨਹੀਂ ਹੋਇਆ ਤੇ ਇਹਦੇ ਤੇ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਸੀਗਾ। ਪਰ ਕਿਸੇ ਨੇ ਵੀ ਨਹੀਂ ਸੁਣਾ ਉਹਦੇ ਬਾਰੇ ਕਈ ਨਾ ਹੀ ਆਪਾਂ ਇਹਦਾ ਦੂਜਾ ਪਾਸਾ ਵੀ ਦੇਖੀਏ ਤਾਂ ਨਾ ਕੋਈ ਉਸ ਹਿਸਾਬ ਦਾ ਦੇਖਣ ਨੂੰ ਮਿਲਿਆ ਮਾਮਲਾ ਕਿ ਲਾਊਡ ਸਪੀਕਰ ਵਾਲਾ ਮਾਮਲਾ ਹੋ ਗਿਆ ਜਾਂ ਫਿਰ ਜਿਹੜੀਆਂ ਚੀਜ਼ਾਂ ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਕਰਕੇ ਪੋਲਿਊਸ਼ਨ ਹੁੰਦਾ ਗਾ, ਉਹਨਾਂ ਤੇ ਕਦੇ ਵੀ ਨਾ ਧਰਮ ਗੁਰੂ ਸਟੈਂਡ ਲੈਂਦੇ ਨੇ ਨਾ ਆਗੂ ਕੋਈ ਸਟੈਂਡ ਲੈਂਦਾ ਗਾ। ਉਹਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਠੀਕ ਹੈ ਕਿ ਤੁਸੀਂ ਤਿਉਹਾਰ ਮਨਾਉਣਾ ਹੈਗਾ, ਪਰ ਤਿਉਹਾਰ ਤੁਸੀਂ ਸ਼ਾਸਤਰ ਦੇ ਅਨੁਸਾਰ ਮਨਾਓਗੇ, ਗ੍ਰੰਥ ਦੇ ਅਨੁਸਾਰ ਮਨਾਓਗੇ। ਇਹ ਥੋੜੀ ਨਾ ਪੜਾਕੇ ਚਲਾ ਕੇ ਤੁਸੀਂ ਲਾਲਾ ਕਰਕੇ ਫਿਰ ਸੋਗੇ, ਉਹ ਕੋਈ ਤਿਉਹਾਰ ਮਨਾਉਣ ਦਾ ਤਰੀਕਾ ਥੋੜੀ ਨਾ। ਉਹ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ, ਉਸ ਹਿਸਾਬ ਨਾਲ ਸਿਆਣੀ ਗੱਲ ਹੈ। ਪਰ ਅੱਜ ਕੱਲ ਸਿਆਣੀ ਗੱਲਾਂ ਦਾ ਵਜ਼ਨ ਘੱਟ ਹੈ, ਲੋਕ ਸੁਣਦੇ ਘੱਟ ਨੇ। ਜੀ ਜੀ, ਬਿਲਕੁਲ ਸਹੀ ਗੱਲ ਹੈ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਰਾਜਸਥਾਨ ਦੇ ਵਿੱਚ ਮਰੇ ਹੋਏ ਕਿਸਾਨ ਦੇ ਖੇਤਾਂ ਦੇ ਵਿੱਚ ਫਸਲ ਦਾ ਖਰਾਬਾ ਦਿਖਾ ਕੇ ਕਰੋੜਾਂ ਰੁਪਈਏ ਦਾ ਕਲੇਮ ਲੈ ਕੇ ਉਡਾਤਾ ਜੀ ਕਹਿੰਦੇ, ਤੇ ਸਰੋਂ ਦੇ ਬੀਜ ਨੂੰ ਕਹਿੰਦੇ ਗੇਹੂੰ ਦਿਖਾਤਾ। ਇਹ ਕੀ ਸਾਰਾ ਮਾਜਰਾ? ਇਹ ਜੀ ਤਕਰੀਬਨ 122 ਕਰੋੜ ਤੱਕ ਰੁਪਏ ਤੱਕ ਦਾ ਇਹ ਘੁਟਾਲਾ ਹੋ ਸਕਦਾ ਹੈਗਾ। ਆਪ ਖੇਤੀਬਾੜੀ ਮੰਤਰੀ ਰਾਜਸਥਾਨ ਸਰਕਾਰ ਕਿਰੋੜੀ ਲਾਲ ਮੀਣਾ ਨੇ ਮੰਨਿਆਗਾ। ਠੀਕ ਹੈ, ਇਹਦੇ ਚ ਹੋਇਆ ਇਹ ਹੈ ਕਿ ਪਟਵਾਰੀਆਂ ਨੇ ਬੀਮਾ ਕਲੇਮ ਵਾਲੀਆਂ ਕੰਪਨੀਆਂ ਨਾਲ ਰਲ ਕੇ ਜਿਹੜੇ ਕਿਸਾਨ ਜਿਨ੍ਹਾਂ ਦੇ ਕਣਕ ਵਗੈਰਾ ਖਰਾਬ ਹੋਈ ਸੀਗੀ ਉਹਨਾਂ ਨੂੰ ਤਾਂ ਮੁਆਵਜ਼ਾ ਕੋਈ ਦਿੱਤਾ ਨਹੀਂ। ਜਿਹੜੀ ਜ਼ਮੀਨ ਬਰਾਨੀ ਸੀ ਜਿਹਦੇ ਚ ਕੁਝ ਹੁੰਦਾ ਹੀ ਨਹੀਂ ਸੀ ਤੇ ਉਹਨਾਂ ਦੇ ਜਿਹੜੇ ਮਾਲਕ ਸੀਗੇ ਜਿਹੜੇ ਮਰ ਚੁੱਕੇ ਸੀਗੇ ਉਹਨਾਂ ਦੇ ਨਾਂ ਤੇ ਉਹਨਾਂ ਨੇ ਪੈਸੇ ਕਢਾ ਲਏ ਤੇ ਪੈਸੇ ਉਹ ਖਾ ਗਏ। 122 ਕਰੋੜ ਦਾ ਅਮਾਉਂਟ ਦੱਸਿਆ ਜਾ ਰਿਹਾ ਹੈਗਾ। ਤਾਂ ਇਹ ਘੁਟਾਲਾ ਦੇਖਣ ਨੂੰ ਮਿਲਿਆਗਾ। ਦੇਖੋ, ਕਿਸਾਨਾਂ ਦੇ ਨਾਂ ਤੇ ਜਿਹੜੇ ਬਜਟ ਪਾਸ ਹੁੰਦੇ ਨੇ ਉਹ ਬਜਟ ਦੀ ਰਾਸ਼ੀ ਜਿਹੜੀ ਹੁੰਦੀ ਹੈ ਉਹ ਵੀ ਕਿਸਾਨਾਂ ਤੱਕ ਨਹੀਂ ਪਹੁੰਚਦੀ। ਉਹਨਾਂ ਦੇ ਫਸਲਾਂ ਤੇ ਖਰਾਬ ਹੋਣ ਦੇ ਜਿਹੜੇ ਮੁਆਵਜ਼ੇ ਨੇ ਉਹ ਵੀ ਨਹੀਂ ਪਹੁੰਚਦੇ। ਉਹ ਦੇਖੋ ਇਹ ਪੂਰਾ ਸਿਸਟਮ ਬਣਾਇਆ ਹੋਇਆ। ਦੇਖੋ ਕਿਵੇਂ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਨੇ ਬੀਮਾ ਕਲੇਮ ਕੰਪਨੀਆਂ ਨਾਲ ਰਲ ਕੇ ਕਿਵੇਂ ਘੁਟਾਲਾ ਕਰਤਾ। ਤੇ ਇਹ ਜੀ ਕਹਾਣੀ ਰਾਜਸਥਾਨ ਦੀ, ਇਹ ਸਿਰਫ ਰਾਜਸਥਾਨ ਦੀ ਕਹਾਣੀ ਨਹੀਂ ਹੈ, ਇਹ ਹਰਿਆਣੇ 'ਚ ਵੀ ਇਸੇ ਕਿਸਮ ਦਾ ਮਾਮਲਾ ਚੱਲ ਰਿਹਾ। ਪਿਛਲੇ 100 ਦਿਨਾਂ ਤੋਂ ਚਰਖੀ ਦਾਦਰੀ ਭਿਵਾਣੀ ਦੇ ਜਿਹੜੇ ਕਿਸਾਨ ਨੇ ਉਹ ਆਪਣੀ ਫਸਲਾਂ ਦੇ ਖਰਾਬੇ ਵਾਸਤੇ ਕਲੇਮ ਮੰਗਣ ਵਾਸਤੇ ਬੈਠੇ ਹੋਏ ਨੇ। ਅੰਦੋਲਨ ਉਹਨਾਂ ਦਾ ਚੱਲ ਰਿਹਾ ਪਰ ਕੋਈ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ। ਤਾਂ ਇਹ ਮਤਲਬ ਹਰ ਸੂਬੇ ਦੀ ਕਹਾਣੀ ਹੈ। ਜੀ, ਅਗਲੀ ਖਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਨੇ ਕਿ ਮੈਂ ਮੈਦਾਨ 'ਚ ਆ ਗਿਆ। ਇਲੈਕਸ਼ਨਸ ਤੋਂ ਪਹਿਲਾਂ ਵੈਸੇ ਇਹ ਗੱਲ ਕਹਿਣੀ 2027 ਦੇ ਵਿੱਚ ਹੁਣ ਪੰਜਾਬ 'ਚ ਇਲੈਕਸ਼ਨ ਆਉਣੀ ਹੈ, ਉਸ ਤੋਂ ਪਹਿਲਾਂ ਕੀ ਲੱਗਦਾ ਹੈ ਸੱਚੀਓ ਮੈਦਾਨ 'ਚ ਨੇ ਜਾਂ ਫਿਰ ਆਪਣੇ ਕਹਿ ਲਈਏ ਸਿਰਫ ਮਾਹੌਲ ਗਰਮ ਕਰਨ ਦਾ ਇੱਕ ਤਰੀਕਾ ਹੈ? ਦੇਖੋ, ਕੈਪਟਨ ਅਮਰਿੰਦਰ ਦਾ ਤਰੀਕਾ ਇਹ ਹੈ ਕਿ ਉਹ 1 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਆਪਾਂ ਜੇ ਪਿਛਲੇ 15 ਸਾਲ ਦਾ ਉਹਨਾਂ ਦਾ ਪੋਲੀਟੀਕਲ ਕੈਰੀਅਰ ਆਪਾਂ ਟਰੈਕ ਕਰਾਂਗੇ ਆਫਟਰ 2010 ਤਾਂ ਮੈਂ ਘੱਟੋ ਘੱਟ ਕਹਿ ਸਕਦਾ ਹਾਂ 2011 ਦਾ ਇਲੈਕਸ਼ਨ 2012 ਦਾ ਪੰਜਾਬ ਇਲੈਕਸ਼ਨ ਮੈਨੂੰ ਯਾਦ ਹੈ। ਉਹਨਾਂ ਨੇ 2011 ਚ ਹੀ ਆਪਣੀ ਜਿਹੜੀ ਆਪਾਂ ਕਹਿ ਲਈਏ ਕਿ ਸਰਗਰਮੀ ਸ਼ੁਰੂ ਕੀਤੀ ਸੀ। 2017 ਦਾ ਇਲੈਕਸ਼ਨ ਯਾਦ ਕਰ ਲਿਓ ਜੇ, ਉਸ ਦੌਰਾਨ ਵੀ 2016 ਚ ਆ ਕੇ ਉਹਨਾਂ ਨੇ ਸਰਗਰਮੀ ਆਪਣੀ ਸ਼ੁਰੂ ਕੀਤੀ ਸੀਗੀ ਤੇ ਹੁਣ 2023 ਚ ਆ ਕੇ ਉਹਨਾਂ ਨੇ 2025 ਚ ਆ ਕੇ 26 ਲਾ ਲਓ ਕਿਉਂਕਿ 25 ਦਾ ਵੀ ਆਖਰੀ ਚੱਲ ਰਿਹਾ ਹੈਗਾ। ਆਪਾਂ ਬੈਠੇ ਆ
ਕੱਲ ਪਰਸੋਂ ਨੂੰ 11ਵਾਂ ਮਹੀਨਾ ਚੱਲ ਪੈਣਾਗਾ ਤੇ ਤੁਸੀਂ ਲਾਓ ਸਾਲ ਸਵਾ ਸਾਲ ਪਹਿਲਾਂ ਹੀ ਆ ਕੇ ਇਸ ਵਾਰ ਵੀ ਉਹ ਸਰਗਰਮੀ ਸ਼ੁਰੂ ਕਰਨ ਦੀ ਗੱਲ ਕਰ ਰਹੇ ਨੇ। ਮੋਗੇ ਦੇ ਵਿੱਚ ਸੀਗੇ, ਉੱਥੇ ਉਹਨਾਂ ਨੇ ਗੱਲ ਕਰਦਿਆਂ ਹੋਇਆ ਕਈ ਕਿ ਮੇਰੇ ਕੋਈ ਦਿੱਕਤਾਂ ਚੱਲ ਰਹੀਆਂ ਸੀ, ਮੇਰੇ ਜਦੋਂ ਮੈਂ ਫੌਜ 'ਚ ਹੁੰਦਾ ਸੀ ਉਦੋਂ ਮੇਰੇ ਰੀੜ੍ਹ ਦੀ ਹੱਡੀ 'ਚ ਸੱਟ ਲੱਗ ਗਈ ਸੀਗੀ, ਇਸ ਕਰਕੇ ਮੈਂ ਉਹ ਪਰੇਸ਼ਾਨ ਮੈਨੂੰ ਕਰ ਰਹੀ ਸੀ, ਇਸ ਕਰਕੇ ਮੈਂ ਬਾਹਰ ਗਿਆ ਹੋਇਆ ਸੀ। ਮੈਂ ਕੋਈ ਮੈਦਾਨ ਛੱਡ ਕੇ ਨਹੀਂ ਭੱਜਿਆ ਹੈਗਾ, ਹੁਣ ਮੈਦਾਨ 'ਚ ਮੈਂ ਵਾਪਸ ਆ ਗਿਆ ਹੈਗਾ ਤੇ ਫਤਿਹ ਕਰਕੇ ਛੱਡਾਂਗੇ। ਤੇ ਭਾਜਪਾ ਦੀ ਮਦਦ ਕਰਨਗੇ, ਭਾਜਪਾ ਦੇ ਬੈਨਰ ਥੱਲੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਤੇ ਉਹਨਾਂ ਨੇ ਇਹ ਵੀ ਕਹੀ ਹੈ ਕਿ ਕੋਈ 2027 ਚ ਉਹਨਾਂ ਨੂੰ ਸਮਝੌਤੇ ਦੀ ਲੋੜ ਨਹੀਂ ਪਊਗੀ। ਜਿਹੜੀ ਬੀਜੇਪੀ ਹੈ, ਭਾਜਪਾ ਹੈ, ਉਹ ਆਪਣੇ ਦਮ ਤੇ ਹੀ ਚੋਣ ਲੜੂਗੀ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਤੇ ਜੀ ਹਾਂ, ਅਜੇ ਤੱਕ ਇੰਨਾ ਹੀ ਹੈ। ਮਤਲਬ ਦੇਖਦੇ ਹਾਂ, ਉਹਨਾਂ ਨੇ ਇੱਕ ਇੰਟਰਵਿਊ ਦੇ ਕੇ ਵੀ ਵਿਚਾਰ ਲਿਆ ਤਾਂ ਸੀਗਾ ਕੁਝ ਦਿਨ ਪਹਿਲਾਂ, ਇੱਕ ਪੰਜਾਬ ਦੇ ਪੱਤਰਕਾਰ ਨੂੰ ਇੰਟਰਵਿਊ ਦਿੱਤਾ ਸੀਗਾ, ਉਹਦੇ 'ਚ ਵੀ ਖਾਸੇ ਖੁਲਾਸੇ ਕੀਤੇ ਸੀ। ਸਿੱਧੂ ਤੇ ਉਹਨਾਂ ਨੇ ਜ਼ਰੂਰ ਤੰਜ ਕੱਸਿਆ ਹੈਗਾ। ਸਿੱਧੂ ਬਾਰੇ ਉਹਨਾਂ ਨੇ ਸਵਾਲ ਪੁੱਛ ਲਿਆ ਸੀ ਕਿਸੇ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਸਰਕਾਰ 'ਚ ਮਿਨਿਸਟਰ ਸੀਗਾ, 3 ਪੋਰਟਫੋਲੀਓ ਸੀਗੇ, 7-7 8-8 ਦਿਨ ਲੱਗ ਜਾਂਦੇ ਸੀ, ਉਹ ਤੋਂ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸੀ। ਤੇ ਹਾਂ, ਇਹ ਗੱਲ ਹੈ। ਰਾਜਾ ਵੜਿੰਗ ਤੇ ਵੀ ਉਹਨਾਂ ਨੇ ਚੁਟਕੀ ਲਈ ਹੈ ਕਿ ਉਹ ਕੀ ਕਰਤੂਤ ਕਰਦਾ ਗਾ, ਉਹਦੇ ਉਹ ਵੀ ਦੇਖਣੀਆਂ ਚਾਹੀਦੀਆਂ ਨੇ। ਜੀ, ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਕਰਜ਼ਾ ਮਾਫੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਨੇ ਸੰਗਰਾਮ ਛੇੜਿਆ ਹੋਇਆ। ਨਾਗਪੁਰ ਬਾਰਡਰ ਜਾਮ ਹੈ। ਹਾਂਜੀ, ਸੰਘ ਦਾ ਮੁੱਖਿਆਲਾ ਹੈ ਜੀ, ਆਰਐਸਐਸ ਦਾ ਮੁੱਖਿਆਲਾ ਨਾਗਪੁਰ ਦੇ ਵਿੱਚ ਕਿਸਾਨ ਘੇਰੇ ਹੋਏ ਨੇ। ਨਾਗਪੁਰ ਨੂੰ ਬਹੁਤ ਸਾਰੇ ਜਿਹੜੇ ਹਾਈਵੇਜ਼ ਨੇ ਉਹ ਜਾਮ ਕੀਤੇ ਹੋਏ ਨੇ। ਅੰਦੋਲਨ ਕਰਕੇ ਮਹਾਰਾਸ਼ਟਰ ਸਰਕਾਰ ਦੀਆਂ ਹਵਾਵਾਂ ਉੱਡੀਆਂ ਹੋਈਆਂ ਨੇ। ਐਮਐਸਪੀ ਦੀ ਗਰੰਟੀ ਕਾਨੂੰਨ ਅਤੇ ਕਰਜ਼ਾ ਮਾਫੀ, ਇਹ ਦੋ ਵੱਡੇ, ਅਤੇ ਸੋਇਆਬੀਨ ਦੀ ਖਰੀਦ ਵਿਕਰੀ, ਇਹ 3-4 ਚੀਜ਼ ਡਿਮਾਂਡ ਨੇ ਉਹਨਾਂ ਦੀ, ਉਹ ਮੰਗ ਰਹੇ ਨੇ। ਯਲਗਾਰ ਮਾਰਚ ਕਿਹਾ ਜਾ ਰਿਹਾ ਹੈਗਾ ਇਸ ਨੂੰ। ਬੰਬੇ ਦੇ ਵਿੱਚ ਵੀ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਨਾਗਪੁਰ ਦੇ ਵਿੱਚ ਵੀ। ਉਹ ਜਿਹੜਾ ਪੂਰਾ ਇਲਾਕਾ ਹੈਗਾ ਉੱਥੇ ਅੰਦੋਲਨ ਖਾਸਾ ਤੇਜ਼ ਹੋ ਰਿਹਾ ਹੈਗਾ। ਪੰਜਾਬ ਵੱਲੋਂ ਵੀ ਸਪੋਰਟ ਕੀਤੀ ਗਈ ਹੈਗੀ ਆ। ਸਾਰੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਮਹਾਰਾਸ਼ਟਰ ਦੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੱਤੇ ਹੈਗੇ। ਸੋਲੀਡੈਰਿਟੀ ਜਿਹੜੀ ਸਟੇਟਮੈਂਟਾਂ ਹੈਗੀਆਂ ਉਹ ਦੇਖਣ ਨੂੰ ਮਿਲੀਆਂ ਨੇ। ਜੀ, ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਕਰਨਾਲ ਦੇ 2 ਨੌਜਵਾਨਾਂ ਨੂੰ ਈਰਾਨ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਤੰਗ ਕੀਤਾ ਜਾ ਰਿਹਾ ਹੈ। ਡੌਂਕਰਾਂ ਨੇ ਉਹਨਾਂ ਨੂੰ ਨੰਗਨ ਕਰਕੇ ਉਹਨਾਂ ਨੂੰ ਕੁੱਟਿਆ। 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ। ਹਾਂਜੀ, 2 ਮੁੰਡੇ ਨੇ, ਇੱਕ 24 ਸਾਲ ਦਾ ਰਿਤਿਕ ਹੈ, 40 ਸਾਲ ਦਾ ਪਵਨ ਹੈ। ਉਹਨਾਂ ਦੋਵਾਂ ਨੂੰ ਈਰਾਨ ਦੇ ਵਿੱਚ ਡੋਂਕਰਾਂ ਨੇ ਕਿਡਨੈਪ ਕਰ ਰੱਖਿਆ ਹੈਗਾ ਤੇ ਉੱਥੇ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ। ਵੀਡੀਓ ਉਹਨਾਂ ਨੇ ਭੇਜਿਆ ਹੈਗਾ ਉਹਨਾਂ ਨੂੰ। ਇਹ ਕਿਹਾ ਗਿਆ ਸੀਗਾ ਕਿ 20 ਲੱਖ ਰੁਪਏ ਭੇਜ ਦਿਓ, ਨਹੀਂ ਤਾਂ ਫਿਰ ਇਹਨਾਂ ਦੀ ਕਿਡਨੀ ਅਸੀਂ ਕੱਢ ਲਿਆਂਗੇ। ਇਹ ਗੱਲ ਡੋਂਕਰਾਂ ਵੱਲੋਂ ਆਖੀ ਗਈ ਹੈਗੀ ਆ। ਤੇ ਇਹ ਜਿਹੜੇ ਮੁੰਡੇ ਸੀਗੇ ਸਪੇਨ ਦੀ ਡੋਂਕੀ ਲਾ ਰਹੇ ਸੀਗੇ ਯੂਰਪ ਦੀ, ਤੇ ਯੂਰਪ ਦੇ ਵਿੱਚ ਇਹਨਾਂ ਨੇ ਜਾਣਾ ਸੀਗਾ, ਪਰ ਈਰਾਨ ਦੇ ਵਿੱਚ ਇਹਨਾਂ ਨੂੰ ਫੜ ਲਿਆ ਡੋਂਕਰਾਂ ਨੇ ਤੇ ਪੈਸੇ ਮੰਗੇ ਜਾ ਰਹੇ ਨੇ। ਯੂਰਪ ਦੇ ਵਾਸਤੇ ਵੀ ਹਰਿਆਣੇ ਤੋਂ ਖਾਸੀਆਂ ਡੰਕੀਆਂ ਲੱਗ ਰਹੀਆਂ ਨੇ। ਪਹਿਲਾਂ ਯੂਐਸਏ ਵਾਸਤੇ ਲੱਗ ਰਹੀਆਂ ਸੀ, ਪਰ ਯੂਐਸਏ ਤੋਂ ਜਦੋਂ ਤੋਂ ਡਿਪੋਰਟ ਹੋਣਾ ਸ਼ੁਰੂ ਹੋਇਆਗਾ, ਹੁਣ ਯੂਰਪ ਵੱਲ ਕੰਮ ਤੁਰ ਪਿਆਗਾ। ਜੀ, ਅਗਲੀ ਗੱਲ ਜੇਕਰ ਆਪਾਂ ਕਰੀਏ ਤਾਂ ਡੇਂਗੂ ਦੀ ਪਰ ਬੜੀ ਮਾਰ ਚੱਲ ਰਹੀ ਹੈ। ਪਹਿਲਾਂ ਤੁਸੀਂ ਗੱਲ ਕੀਤੀ ਸੀ, ਜੇਕਰ ਕੱਲ ਲੁਧਿਆਣੇ ਦਾ ਕੀਤਾ ਸੀ, ਤੇ ਹੁਣ ਦੁਆਬੇ ਵੱਲ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਡੇਂਗੂ ਨੇ। ਹਾਂਜੀ, ਅੱਜ ਦੇਖ ਰਹੇ ਸੀ ਅਸੀਂ ਕਿ ਪੰਜਾਬ ਭਰ 'ਚ ਕੀ ਖਬਰਾਂ ਆ ਰਹੀਆਂ ਨੇ, ਤੇ ਉਹਦੇ 'ਚ ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਵੱਧ ਕਹਿਰ ਉਹਦੇ 'ਚ ਹੋ ਰਿਹਾ ਗਾ। ਡੇਂਗੂ ਦਾ ਸਭ ਤੋਂ ਵੱਧ ਕਹਿਰ ਉੱਥੇ ਹੈ ਤੇ ਹਰ ਰੋਜ਼ ਨਵੇਂ ਕੇਸ ਉੱਥੇ ਆ ਰਹੇ ਨੇ। ਹੁਸ਼ਿਆਰਪੁਰ 'ਚ ਤਕਰੀਬਨ 129 ਕੇਸ ਅੱਜ ਦੇਖਣ ਨੂੰ ਮਿਲੇ। 129 ਕੇਸ ਸੀਗੇ। ਕਪੂਰਥਲੇ 'ਚ 81 ਤੇ ਜਲੰਧਰ 'ਚ 77, ਨਵਾਂਸ਼ਹਿਰ 'ਚ 31। ਇਹ ਦੇਖੋ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਇੱਥੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕੇ ਰਹੇ ਨੇ ਤੇ ਇੱਥੇ ਹੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਜਲੰਧਰ ਦੀ ਸਥਿਤੀ ਉਸ ਹਿਸਾਬ ਨਾਲ ਨਾਜ਼ੁਕ ਹੈਗੀ ਆ। ਉਦਾਂ ਲੁਧਿਆਣੇ ਦੀ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਅੱਜ ਇੱਕ ਹੋਰ ਗੱਲ ਆਈ ਉੱਥੇ ਡੇਂਗੂ ਦੇ ਨਾਲ ਚਿਕਨਗੁਨੀਆ ਵੀ ਦਸਤਕ ਦੇ ਰਿਹਾ ਗਾ ਤੇ ਉੱਥੇ 29 ਸਪੋਰਟ ਡੇਂਗੂ ਦੇ ਅੱਜ ਜਿਹੜੀ ਪਬਲਿਕ ਹੈਲਥ ਦੀਆਂ ਟੀਮਾਂ ਸੀਗੀਆਂ ਉਹਨਾਂ ਨੇ ਕੀਤੇ ਹੈਗੇ। ਉਹਦੇ 'ਚ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜੇ ਪੁਰਾਣੇ
ਕੂਲਰ ਵਗੈਰਾ, ਟਾਇਰ ਵਗੈਰਾ, ਉਹਨਾਂ 'ਚ ਜਿਹੜਾ ਪਾਣੀ ਭਰਿਆ ਹੁੰਦਾ ਗਾ ਉਹਨੂੰ ਵੀ ਕੱਢੋ ਜੇ। ਤੇ ਬਾਕੀ ਜਿਹੜੇ 29 ਇਲਾਕੇ ਜਿਹੜੇ ਹੌਟਸਪੌਟ ਕੀਤੇ ਗਏ ਲੁਧਿਆਣੇ 'ਚ, ਮੈਂ ਉਹ ਦੇਖ ਰਿਹਾ ਸੀਗਾ, ਲਗਭਗ ਸਾਰੇ ਇਸ ਕਿਸਮ ਦੇ ਇਲਾਕੇ ਸੀਗੇ ਜਿਹਨੂੰ ਆਪਾਂ ਵਰਕਿੰਗ ਕਲਾਸ ਵਾਲੇ ਜਾਂ ਫਿਰ ਰਿਹਾਇਸ਼ੀ ਕਿਸਮ ਦੇ ਇਲਾਕੇ, ਜਿਹੜੇ ਕਿ ਵਰਕਿੰਗ ਕਲਾਸ ਦੇ ਇਲਾਕੇ ਹੈਗੇ, ਐਲੀਟ ਕਿਸਮ ਦੇ ਨਹੀਂ, ਵਰਕਿੰਗ ਕਲਾਸ ਵਾਲਿਆਂ ਦੇ, ਤੇ ਉੱਥੇ ਇਹ ਹੌਟਸਪੌਟ ਬਣੇ ਹੋਏ ਨੇ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।